ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਵੇਖ ਅਤੇ ਸੁਣ ਰਹੇ ਹੋ ਤੁਸੀਂ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਖਬਰ ਤੇ ਨਜ਼ਰ। ਇਸ ਪ੍ਰੋਗਰਾਮ ਦੇ ਵਿੱਚ ਖਬਰਾਂ ਦਾ ਵਿਸ਼ਲੇਸ਼ਣ ਹੁੰਦਾ ਹੈ ਤੇ ਵਿਸ਼ਲੇਸ਼ਣ ਕਰਨ ਦੇ ਲਈ ਸਾਡੇ ਨਾਲ ਵਿਸ਼ੇਸ਼ ਤੌਰ ਤੇ ਮੌਜੂਦ ਰਹਿੰਦੇ ਨੇ ਮਿੰਟੂ ਕੁਰਸਰੀਆ ਜੀ। ਸੋ ਮਿੰਟੂ ਜੀ ਦੇ ਵੱਲ ਵਧਣ ਤੋਂ ਪਹਿਲਾਂ, ਖਬਰਾਂ ਦੇ ਵਿਸ਼ਲੇਸ਼ਣ ਤੋਂ ਪਹਿਲਾਂ ਸਾਡੇ ਸਪਾਂਸਰਸ ਦਾ ਧੰਨਵਾਦ ਕਰਦੇ ਚੱਲੀਏ। ਖਾਲਸਾ ਇੰਸ਼ੋਰੈਂਸ ਏਜੰਸੀ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਸੰਬੰਧੀ ਜਾਣਕਾਰੀ ਲੈਣ ਦੇ ਲਈ ਸੰਪਰਕ ਕਰ ਸਕਦੇ ਹੋ। ਪਿਛਲੇ 3 ਦਹਾਕਿਆਂ ਤੋਂ ਸੇਵਾਵਾਂ ਦੇ ਰਹੇ ਨੇ ਤੇ ਸੰਪਰਕ ਕਰਨ ਦੇ ਲਈ ਨੰਬਰ ਹੈ 408272 ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ। ਸੰਪਰਕ ਕਰ ਸਕਦੇ ਹੋ ਜੇ ਟਿਰਕੀਆਣਾ ਹੋਣਾ ਦੇ ਨਾਲ, ਜੇਕਰ US ਇਮੀਗ੍ਰੇਸ਼ਨ ਸੰਬੰਧੀ ਕਿਸੇ ਵੀ ਤਰ੍ਹਾਂ ਦਾ ਕੰਮ ਹੈ। ਜੀਕੇ ਧਨੋਟਾ, ਕ੍ਰਿਸ਼ਨ ਧਨੋਟਾ, ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ, ਵੁੱਡਲੈਂਡ, ਪਰਮਜੀਤ ਕੌਰ ਰੰਗੀ, ਵੇਕਾਵਿਲ, ਹਰਨੇਕ ਸਿੰਘ ਪਾਬਲਾ ਇੰਡੀਅਨ ਕੁਜ਼ੀਨ ਵਾਲੇ, ਰੈਂਟਨ ਤੋਂ GN ਲਿਊਬ, ਟਰੱਕ ਵਾਸ਼, ਆਇਲ ਚੇਂਜ, 에ਅਰ ਬ੍ਰੇਕਸ ਦਾ ਤਸੱਲੀ ਬਖਸ਼ ਕੰਮ ਕਰਵਾਉਣ ਦੇ ਲਈ ਕਾਲ ਨਿੰਮਾ ਸਹੋਤਾ। ਸੰਪਰਕ ਕਰ ਸਕਦੇ ਹੋ 209 277 0113 ਤੇ। ਲੋਕੇਸ਼ਨ ਸੈਂਟਾਨੇਲਾ ਦੀ ਹੈ। ਨਵੇਂ ਪੁਰਾਣੇ ਟਾਇਰ ਵੀ ਇੱਥੋਂ ਲੈ ਸਕਦੇ ਹੋ। ਬੂਟਾ ਸਿੰਘ ਰਾਣੀਪੁਰ ਫ੍ਰਿਜ਼ਨੋ। ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਇਹਨਾਂ ਪ੍ਰੋਗਰਾਮਾਂ ਦੇ ਲਈ ਖਾਸ ਤੌਰ ਤੇ ਯੋਗਦਾਨ ਪਾਉਂਦੇ ਨੇ। ਸੋ ਹੁਣ ਵੱਧਦੇ ਹਾਂ ਖਬਰਾਂ ਦੇ ਵੱਲ। ਸਤਿ ਸ੍ਰੀ ਅਕਾਲ ਮਿੰਟੂ ਜੀ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਮਿੰਟੂ ਜੀ, ਖਬਰਾਂ ਦਾ ਰੁਖ ਕਰੀਏ। ਸਭ ਤੋਂ ਪਹਿਲਾਂ PU ਵਾਲੇ ਮੁੱਦੇ ਤੇ ਹੀ ਆਈਏ। PU 2-3 ਮੁੱਦਿਆਂ ਕਰਕੇ ਸੁਰਖੀਆਂ ਦੇ ਵਿੱਚ ਸੀ ਕਈ ਦਿਨਾਂ ਤੋਂ, ਤੇ ਅੱਜ ਜਿਹੜੀ ਮੀਟਿੰਗ ਹੋਈ ਹੈ ਉਹਦੇ ਵਿੱਚ ਕੋਰੀ ਕਰਾਰੀ ਨਾ ਹੀ ਹੋ ਗਈ ਜੀ। ਦੋਨੋਂ ਬੰਨਿਓ ਗੱਲ ਬਣੀ ਨਹੀਂ। ਕੀ ਹੈ ਸਾਰਾ ਮਾਜਰਾ ਜੀ? ਬਿਲਕੁਲ, ਦੇਖੋ ਇਹ ਹਾਂ ਕਰ ਵੀ ਕਿੱਦਾਂ ਸਕਦੇ ਸਨ। ਮਾਨ ਸਾਹਿਬ ਉੱਥੇ ਹਾਂ ਕਰਕੇ ਤੇ ਕੀ ਦੁਬਾਰਾ PC ਕਰਕੇ ਕਹਿ ਸਕਦੇ ਸੀਗੇ ਕਿ ਹਾਂ ਜੀ ਮੈਂ ਹਰਿਆਣੇ ਨੂੰ ਅੱਧ ਦਾ ਹਿੱਸੇਦਾਰ ਬਣਾ ਆਇਆ ਵਾਂ ਜੀ। ਤੇ ਉਹਨਾਂ ਨੇ ਕਹਿਣਾ ਸੀਗਾ ਕਿ ਚੰਗੀਆਂ ਪੂਰੀਆਂ ਪਾ ਆਏ। ਤੇ ਫਿਰ ਇਸ ਕਰਕੇ ਤਾਂ ਸਾਫ਼ ਸੀ, ਸਪਸ਼ਟ ਸੀ ਕਿ ਇਹਨਾਂ ਨੇ ਇਹੀ ਗੱਲ ਕਹਿਣੀ ਆ, ਕਿਉਂਕਿ ਇੱਕ ਦਿਨ ਪਹਿਲਾਂ ਹੀ ਅਨਾਉਂਸ ਹੋ ਗਿਆ ਸੀਗਾ ਕਿ ਮੁੱਖ ਮੰਤਰੀ ਸਾਹਿਬ 11 ਵਜੇ ਬਾਈ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਨਗੇ। ਉੱਥੋਂ ਸਾਫ਼ ਪਤਾ ਲੱਗਿਆ ਸੀਗਾ ਕਿ 10 ਵਜੇ ਮੀਟਿੰਗ ਆ, ਉੱਥੇ ਨਾ ਕਰਕੇ ਤੇ ਆ ਕੇ ਮੁੜ ਕੇ ਇਹ ਦੱਸ ਦੇਣਗੇ ਕਿ ਅਸੀਂ ਬਈ ਅਜਿਹਾ ਕਰਕੇ ਆਏ ਆ। ਸੋ ਇਹਨਾਂ ਨੇ ਮੀਟਿੰਗ ਲਈ ਉਸ ਤੋਂ ਬਾਅਦ ਫਿਰ ਵਾਪਸ ਆ ਕੇ ਪ੍ਰੈਸ ਕਾਨਫਰੰਸ ਕਰ ਦਿੱਤੀ। ਇਹਨਾਂ ਨੇ ਜਿਹੜੀ ਗੱਲ ਕਹੀ ਆ, ਕਹਿੰਦੇ ਕਿ ਦੇਖੋ 1970 ਦੇ ਵਿੱਚ ਬੰਸੀ ਲਾਲ ਹਰਿਆਣਾ ਦੇ ਚੀਫ ਮਿਨਿਸਟਰ ਸੀਗੇ। ਉਹਨਾਂ ਨੇ ਆਪਣੀ ਮਰਜ਼ੀ ਦੇ ਨਾਲ ਯੂਨੀਵਰਸਿਟੀ ਚੋਂ ਹਿੱਸਾ ਕੱਢ ਲਿਆ ਅਤੇ ਕੁਰੂਕਸ਼ੇਤਰ ਯੂਨੀਵਰਸਿਟੀ ਨੂੰ ਨਾਲ ਮਤਲਬ ਕਿ ਮਾਨਤਾ ਦੇ ਕੇ ਆਪਦੇ ਕਾਲਜ ਜਿਹੜੇ ਆ ਜੋੜਦਾ ਹੈ। ਇਸ ਵਕਤ ਯੂਨੀਵਰਸਿਟੀ ਨੂੰ 40% ਫੰਡ ਪੰਜਾਬ ਦੇ ਰਿਹਾ ਵਾ। ਹਿਮਾਚਲ ਨੇ ਵੀ ਆਪਦੀ ਮਰਜ਼ੀ ਨਾਲ ਹਿੱਸੇਦਾਰੀ ਛੱਡੀ ਆ। ਇਸ ਤੋਂ ਬਾਅਦ PU ਨੂੰ ਸੈਂਟਰਲ ਯੂਨੀਵਰਸਿਟੀ ਬਣਾਉਣ ਦੀ ਗੇਮ ਚੱਲੀ। ਉਹਨਾਂ ਨੇ ਚਿੱਠੀ ਵੀ ਦੇ ਦਿੱਤੀ CM ਪ੍ਰਕਾਸ਼ ਸਿੰਘ ਬਾਦਲ ਸੀਗੇ, ਉਸ ਵੇਲੇ ਚਿੱਠੀ ਲਿਖ ਕੇ ਸੈਂਟਰਲ ਯੂਨੀਵਰਸਿਟੀ ਬਣਾਉਣ ਦਾ ਵੀ ਨੋ ਆਬਜੈਕਸ਼ਨ ਜਿਹੜਾ ਹੁੰਦਾ ਸੀਗਾ ਉਹ ਇੱਕ ਤਰ੍ਹਾਂ ਨਾਲ ਦੇ ਦਿੱਤਾ। ਤੇ ਇਸ ਤੋਂ ਬਾਅਦ ਕਹਿੰਦੇ ਕਿ ਮੈਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖੀ ਕਿ ਇਹਨੂੰ ਸੈਂਟਰਲ ਬਾਡੀ ਨਾ ਬਣਾਇਆ ਜਾਵੇ। ਫਿਰ ਪੰਜਾਬ ਵਿਧਾਨ ਸਭਾ ਦੇ ਵਿੱਚ 30 ਜੂਨ 2022 ਨੂੰ ਅਸੀਂ ਇੱਕ ਮਤਾ ਪਾਸ ਕੀਤਾ ਜਿਹਦੇ ਵਿੱਚ ਕਿਹਾ ਕਿ ਕੇਂਦਰ PU ਦੇ ਵਿੱਚ ਘੁਸਪੈਠ ਕਰ ਰਿਹਾ ਹੈ, ਪਰ ਇਹ ਇੰਟਰਸਟੇਟ ਬਾਡੀ ਹੀ ਰਹੇਗੀ। ਅੱਗੇ ਉਹ ਕਹਿੰਦੇ ਆ ਕਿ ਅਗਸਤ 2022 ਨੂੰ ਕਾਂਗਰਸ ਦੀ ਇੱਕ ਮਹਿਲਾ ਵਿਧਾਇਕ ਜੋ ਹਰਿਆਣਾ ਵਿਧਾਨ ਸਭਾ ਦੇ ਵਿੱਚ ਮਤਾ ਲੈ ਕੇ ਆਏ ਸਨ, ਤਾਂ ਉਹਨਾਂ ਨੇ ਹਰਿਆਣਾ ਦੇ ਕਾਲਜਾਂ ਨੂੰ ਪੰਜਾਬ ਯੂਨੀਵਰਸਿਟੀ ਤੋਂ ਮਾਨਤਾ ਦਿਵਾਉਣ ਦੀ ਮੰਗ ਕੀਤੀ ਸੀਗੀ, ਜਿਸ ਨੂੰ ਸਾਰਿਆਂ ਨੇ ਇੱਕ ਸੁਰ ਦੇ ਵਿੱਚ ਪਾਸ ਕੀਤਾ ਸੀਗਾ। ਤਾਂ ਖੈਰ ਇਹਨਾਂ ਨੇ ਸਾਫ਼ ਕਰ ਦਿੱਤਾ ਕਿ ਮੈਂ ਬਾਈ ਨਾ ਕਰਕੇ ਆਇਆ ਕਿ ਅਜਿਹਾ ਨਹੀਂ ਹੋ ਸਕਦਾ। ਪੰਜਾਬ ਯੂਨੀਵਰਸਿਟੀ ਸਾਡੀ ਵਿਰਾਸਤ ਆ, ਸਾਡਾ ਹੀ ਇਹਦੇ ਤੇ ਹੱਕ ਆ, ਕੋਈ ਵੀ ਅਸੀਂ ਇਹਦੇ ਚ ਸਮਝੌਤਾ ਨਹੀਂ ਕਰਾਂਗੇ। ਤਾਂ ਦੂਸਰੇ ਪਾਸੇ CM ਜਿਹੜੇ ਹਰਿਆਣੇ ਦੇ ਆ ਮਨੋਹਰ ਲਾਲ ਖੱਟਰ, ਉਹਨਾਂ ਨੇ ਕਿਹਾ ਕਿ ਹਰਿਆਣਾ ਦੇ ਨੌਜਵਾਨਾਂ ਨੂੰ ਬਿਹਤਰ ਸਿੱਖਿਆ ਦੇ ਲਈ ਲਗਾਤਾਰ ਸਰਕਾਰ ਯਤਨ ਕਰ ਰਹੀ ਹੈ। ਹਰਿਆਣਾ ਦੇ ਨੌਜਵਾਨ ਅਤੇ ਕਾਲਜਾਂ ਨੂੰ ਪੰਜਾਬ ਯੂਨੀਵਰਸਿਟੀ ਤੋਂ ਇੱਕ ਬਦਲ ਮਿਲਣਾ ਚਾਹੀਦਾ। ਨਾਲ ਉਹਨਾਂ ਨੇ ਕਿਹਾ ਕਿ ਕਾਲਜਾਂ ਦੀ ਐਫੀਲੀਏਸ਼ਨ ਜਿਹੜੀ ਹੈ ਉਹ ਯੂਨੀਵਰਸਿਟੀ ਦੇ ਵਿੱਚ ਹਰਿਆਣਾ ਦੇ ਵਿਦਿਆਰਥੀ ਵੀ ਮਤਲਬ ਕਿ ਉਹਦਾ ਹਿੱਸਾ ਲੈ ਸਕਣ, ਉਹਦਾ ਲਾਭ ਲੈ ਸਕਣ। ਐਫੀਲੀਏਸ਼ਨ ਹੋਣੀ ਚਾਹੀਦੀ ਆ। ਇੱਧਰ ਜਿਹੜੇ ਬਨਵਾਰੀ ਲਾਲ ਪੁਰੋਹਿਤ ਨੇ UT ਦੇ ਪ੍ਰਸ਼ਾਸਕ, ਉਹ ਕਹਿੰਦੇ ਆ ਕਿ ਗਿਆਨ ਦੀ ਗੰਗਾ ਹਮੇਸ਼ਾ ਵਹਿੰਦੀ ਰਹਿਣੀ ਚਾਹੀਦੀ ਆ। ਤਕਸ਼ਿਲਾ ਨਲੰਦਾ ਦੇ ਵਕਤ ਵੀ ਸਾਡੀ ਸੰਸਕ੍ਰਿਤੀ ਨੇ ਇਹ ਗਿਆਨ ਦਿੱਤਾ।
ਤਾਂ ਖੈਰ ਹੁਣ ਦੇਖੋ ਸਾਫ਼ ਹੈ, ਸਪਸ਼ਟ ਹੈ ਕਿ ਪੰਜਾਬ ਸਰਕਾਰ ਨੇ ਰੁਖ ਜਿਹੜਾ ਹੈ ਉਹ ਇਹੀ ਅਖਤਿਆਰ ਕੀਤਾ ਕਿ ਅਸੀਂ ਹਰਿਆਣੇ ਦੀ ਕਿਸੇ ਵੀ ਕਿਸਮ ਦੀ ਕੋਈ ਦਖਲ ਅੰਦਾਜ਼ੀ ਨਹੀਂ ਚਾਹੁੰਦੇ। ਤਾਂ ਇੱਥੇ ਗੱਲ ਖਤਮ ਜਿਹੜੀ ਆ ਹੋ ਜਾਣੀ ਚਾਹੀਦੀ ਆ। ਪਰ ਦੱਸਦੇ ਆ ਕਿ ਇੱਕ ਮੀਟਿੰਗ ਹੋਰ ਰੱਖੀ ਗਈ ਆ, ਐਦੋਂ ਵੱਧ ਕੀ ਸੁਣਨਾ ਹੋਰ ਦੱਸੋ। ਪਰ ਸਭ ਤੋਂ ਵੱਡੀ ਗੱਲ ਜਿਹੜੀ ਅੱਜ ਇਹ ਤੋਂ ਇਲਾਵਾ ਜਿਹੜੀ ਬੜੀ ਮੈਂ ਸਮਝਦਾ ਮਹੱਤਵਪੂਰਨ ਗੱਲ ਸੀ, ਉਹ ਸੀ ਜੋ ਇੱਕ ਚਰਚਾ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੀ ਸੀ, ਜਿਹਦੇ ਬਾਰੇ ਅਸਾਂ ਆਗਾਹ ਕੀਤਾ ਸੀਗਾ। ਖਾਸ ਤੌਰ ਤੇ ਮੈਂ ਆਪਣੇ ਇੱਕ ਲਾਈਵ 'ਚ ਵੀ ਆਗਾਹ ਕੀਤਾ ਸੀਗਾ ਕਿ ਅਜਿਹਾ ਚੱਲ ਰਿਹਾ ਅੱਜ ਤੋਂ 20-25 ਦਿਨ ਪਹਿਲਾਂ। ਤਾਂ ਉਹਦੇ ਤੇ ਟਿੱਪਣੀ ਆ ਗਈ ਆਫੀਸ਼ੀਅਲੀ ਇਹਨਾਂ ਦੀ ਕਿ ਐਸਓਐਲ ਇੱਕ ਮਤਲਬ ਜਿਹੜੀ ਆਪਾਂ ਰੌਲੇ ਵਾਲੀ ਦੇਖਦੇ ਆ ਕਿ ਇਹ ਤੋਂ ਇਲਾਵਾ ਪੰਜਾਬ ਨੂੰ ਬਾਈਪਾਸ ਕਰਕੇ ਹਿਮਾਚਲ ਤੋਂ ਸਿੱਧੀ ਹਰਿਆਣੇ 'ਚ ਲਿਜਾਣ ਦਾ ਵੀ ਪ੍ਰਪੋਜ਼ਲ ਜਿਹੜਾ ਹੈ ਉਹ ਚੱਲ ਰਿਹਾ। ਤੇ ਜਿਹਦੇ ਤੇ ਟਿੱਪਣੀ ਕਰਦਿਆਂ ਮਾਨ ਸਾਹਿਬ ਨੇ ਕਿਹਾ ਕਿ ਦੇਖੋ ਅਜਿਹਾ ਨਹੀਂ ਹੋ ਸਕਦਾ, ਕਿਉਂਕਿ ਇੱਕ ਮਾਮਲਾ ਸੁਪਰੀਮ ਕੋਰਟ 'ਚ ਚੱਲ ਰਿਹਾ ਤੇ ਦੂਜਾ ਕੌਮਾਂਤਰੀ ਕਾਨੂੰਨ ਤੱਕ ਵੀ ਇਹਦੀ ਇਜਾਜ਼ਤ ਨਹੀਂ ਦਿੰਦੇ, ਤੇ ਸਾਡੇ ਹੱਕ ਅਸੀਂ ਉਹਨਾਂ ਵਾਸਤੇ ਮਤਲਬ ਕਿ ਸਦਾ ਲੜਦੇ ਰਹਾਂਗੇ। ਤਾਂ ਇਹ ਜ਼ਰੂਰ ਹੋਇਆ ਕਿ ਜਿਹੜੀ ਇਹ ਚਰਚਾ ਪਿਛਲੇ 1 ਮਹੀਨੇ ਤੋਂ ਅਸੀਂ ਸੁਣਦੇ ਆ ਰਹੇ ਸੀਗੇ, ਅਖੀਰ ਉਹ ਸੱਚ ਨਿਕਲੀ। ਕਿਉਂਕਿ ਬਾਅਦ 'ਚ ਮੀਡੀਆ 'ਚ ਵੀ ਰੌਲਾ ਪਿਆ ਕਿ ਦੇਖੋ ਜੀ ਅੱਜ ਸੁਖੂ ਸਾਹਿਬ ਤੇ ਖੱਟਰ ਸਾਹਿਬ ਇਸ ਮੁੱਦੇ ਨੂੰ ਲੈ ਕੇ ਮੁਲਾਕਾਤ ਕਰ ਰਹੇ ਆ। ਤਾਂ ਇਹ ਸਾਫ਼ ਹੈ, ਸਪਸ਼ਟ ਆ ਕਿ ਇੱਥੇ ਟੈਨਸ਼ਨ ਖਤਮ ਨਹੀਂ ਹੋਈ। ਪੀਯੂ ਦੇ ਮਾਮਲੇ ਦੇ ਵਿੱਚ ਜੇ ਗੱਲ ਨਿਬੜ ਗਈ ਆ ਤਾਂ ਮਾਨ ਸਾਹਿਬ ਦੀ ਟੈਨਸ਼ਨ ਇੱਥੋਂ ਖਤਮ ਨਹੀਂ ਹੋਏਗੀ। ਤਾਂ ਇਹ ਹਾਲੇ ਹੋਰ ਝਟਕੇ ਦੇ ਸਕਦੇ ਆ, ਵੱਡੇ ਮੁੱਦਿਆਂ 'ਚ ਉਲਝਾ ਸਕਦੇ ਆ। ਵੈਸੇ ਵੀ ਜੇ ਤੁਸੀਂ ਦੇਖੋ ਕਿ ਵੀਕਐਂਡ ਤੇ ਇੱਕ ਬਹੁਤ ਵੱਡੀ ਖਬਰ ਆਈ ਕਿ ਜਿਹੜੀ ਕਰਜ਼ੇ ਦੀ ਸੀਲਿੰਗ ਸੀ ਉਹ ਇਹਨਾਂ ਨੇ ਹੋਰ ਟਾਈਟ ਕਰ ਦਿੱਤੀ ਆ, 18,000 ਕਰੋੜ ਘਟਾ ਦਿੱਤੀ ਆ। ਇਹਦਾ ਮਤਲਬ ਹੈ ਕਿ ਬਹੁਤ ਔਖਿਆਂ ਕਰਨਗੇ, ਆਮ ਆਦਮੀ ਪਾਰਟੀ ਸਰਕਾਰ ਨੂੰ ਬਹੁਤ ਔਖਿਆਂ ਕਰਨਗੇ। ਉਹਦੇ ਵਾਸਤੇ ਇਹਨਾਂ ਨੂੰ ਤਿਆਰ ਰਹਿਣਾ ਪਊਗਾ। ਜੀ ਤਿਆਰ ਤਾਂ ਰਹਿਣਾ ਹੀ ਪਊਗਾ, ਕਿਉਂਕਿ ਆਏ ਦਿਨ ਕੋਈ ਨਾ ਕੋਈ ਪੰਗਾ ਪਿਆ ਹੀ ਰਹਿੰਦਾ ਹੈ। ਸੋ ਦੇਖਦੇ ਆ ਹੁਣ ਇਹ ਕਰਜ਼ੇ ਵਾਲੀ ਜਿਹੜੀ ਲਿਮਟ ਤੰਗ ਕੀਤੀ ਹੈ, ਇਹਦੇ ਲਈ ਕਿੰਨਾ ਕੁ ਅੱਗੇ ਹੋ ਕੇ ਇਕੱਠੇ ਹੁੰਦੇ ਨੇ, ਕਿਉਂਕਿ ਦਿੱਲੀ ਦੇ ਵਿੱਚ ਤਾਂ ਆਰਡੀਨੈਂਸਾਂ ਦੇ ਖਿਲਾਫ ਇਕੱਠੇ ਹੋ ਕੇ ਪੂਰਾ ਦੇਸ਼ ਹੀ ਤਕਰੀਬਨ ਘੁੰਮ ਲਿਆ। ਇਹ ਵੀ ਇੱਕ ਵੱਡਾ ਸਵਾਲ ਹੈ। ਅੱਗੇ ਵਧੀਏ, ਗੱਲ ਭਲਵਾਨਾਂ ਦੇ ਦੰਗਲ ਦੀ ਕਰੀਏ ਜੀ। ਭਲਵਾਨ ਡਟੇ ਹੋਏ ਨੇ, ਪਰ ਇਹ ਦੰਗਲ ਕੋਈ ਹੋਰ ਹੀ ਮੋੜ ਲੈ ਗਿਆ ਜੀ। ਕਿਹੜੇ ਮੋੜ ਵੱਲ ਨੂੰ ਮੁੜ ਗਿਆ? ਨਹੀਂ ਦੇਖੋ, ਅੱਜ ਇਸ ਦੰਗਲ ਨੇ ਕਾਫੀ ਮੋੜ ਕੱਟੇ ਨੇ। ਜੇ ਆਪਾਂ ਵੇਖੀਏ ਤੇ ਅੱਜ ਦਿਨ ਭਰ ਇਹਦੀਆਂ ਖਬਰਾਂ ਜਿਹੜੀਆਂ ਉਹ ਚੱਲਦੀਆਂ ਰਹੀਆਂ। ਖਾਸ ਤੌਰ ਤੇ ਸਭ ਤੋਂ ਵੱਡੀ ਖਬਰ ਤੇ ਇਹ ਸੀਗੀ ਕਿ ਅਮਿਤ ਸ਼ਾਹ ਦੇ ਨਾਲ ਭਲਵਾਨਾਂ ਨੇ ਅੱਧੀ ਰਾਤ ਮੁਲਾਕਾਤ ਕੀਤੀ, 1 ਵਜੇ ਤੱਕ ਇਹ ਮੁਲਾਕਾਤ ਚੱਲਦੀ ਰਹੀ। ਉਸ ਤੋਂ ਬਾਅਦ ਇੱਕ ਨੈਸ਼ਨਲ ਨਿਊਜ਼ਪੇਪਰ ਨੇ ਖੁਲਾਸਾ ਕੀਤਾ ਕਿ ਨਾਬਾਲਗ ਭਲਵਾਨ ਸੀਗੀ ਜਿਹੜੀ ਜਿਹਨੇ ਦੋਸ਼ ਲਾਏ ਸੀਗੇ ਕਿ ਭਾਈ ਉਹਨੇ ਆਪਣੇ ਦੋਸ਼ ਵਾਪਸ ਲੈ ਲੈਣੇ ਕੋਰਟ ਦੇ ਵਿੱਚ। ਇਹ ਵੀ ਇੱਕ ਵੱਡੀ ਚਰਚਾ ਚੱਲਦੀ ਰਹੀ। ਪਰ ਇਹ ਤੋਂ ਵੀ ਅਗਲੀ ਜਿਹੜੀ ਚਰਚਾ ਚੱਲੀ ਉਹ ਦੁਪਹਿਰੇ ਚੱਲੀ, ਜਦੋਂ ਇਹ ਖਬਰ ਆ ਗਈ ਕਿ ਸਾਕਸ਼ੀ, ਫੋਗਾਟ ਤੇ ਪੋਨੀਆ ਜਿਹੜੇ ਕਿ ਤਿੰਨੇ ਨਾਰਦਰਨ ਰੇਲਵੇ ਦੇ ਕਰਮਚਾਰੀ ਨੇ ਕਿ ਇਹਨਾਂ ਨੇ ਆਪਣੀ ਡਿਊਟੀ ਜੁਆਇਨ ਕਰ ਲਈ ਆ। ਮਤਲਬ ਕਿ ਇਹਨਾਂ ਨੇ ਆਪਣਾ ਪ੍ਰੋਟੈਸਟ ਜਿਹੜਾ ਹੈ ਖਤਮ ਕਰ ਦਿੱਤਾ ਹੈ। ਹਾਲਾਂਕਿ ਉਸ ਤੋਂ ਬਾਅਦ ਇਹਨਾਂ ਦਾ ਖੰਡਨ ਆਇਆ ਕਿ ਅਜਿਹਾ ਨਹੀਂ ਹੈ, ਮਤਲਬ ਕਿ ਇਹ ਮੀਡੀਆ ਜਿਹੜਾ ਉਹ ਫੇਕ ਨਿਊਜ਼ ਫੈਲਾ ਰਿਹਾ ਹੈ। ਕਾਫੀ ਉਹਨਾਂ ਨੇ ਗਰਮੀ ਵੀ ਕੱਢੀ ਆ, ਕਾਫੀ ਇੱਕ ਤਰ੍ਹਾਂ ਨਾਲ ਕਹਿ ਲਓ ਖਿੱਚ ਵੀ ਕੱਢੀ ਆ ਮੀਡੀਆ ਤੇ। ਤਾਂ ਖੈਰ ਇਹ ਸਾਰੀਆਂ ਖਬਰਾਂ ਚੱਲਦੀਆਂ ਰਹੀਆਂ ਨੇ। ਪਰ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਜਿਹੜੀ ਮਹਾ ਪੰਚਾਇਤ ਹੋਈ ਸੀਗੀ ਭਲਵਾਨਾਂ ਦੇ ਹੱਕ ਦੇ ਵਿੱਚ, ਚੜੂਨੀ ਸਾਹਿਬ ਵਰਗੇ ਨੇਤਾ ਵੀ ਉਹਦੇ ਵਿੱਚ ਸ਼ਮੂਲੀਅਤ ਕਰ ਰਹੇ ਸਨ। ਤਾਂ ਉਹਦੇ ਵਿੱਚ ਵੀ ਪੂਨੀਆ ਨੇ ਕਹਿੰਦੇ ਕਿ ਮੈਸੇਜ ਦੇ ਕੇ ਭਲਵਾਨ ਪੂਨੀਆ ਨੇ ਰੋਕ ਦਿੱਤਾ ਸੀਗਾ ਕਿ ਕੋਈ ਵੀ ਐਕਸ਼ਨ ਪ੍ਰੋਗਰਾਮ ਨਾ ਲਿਖਿਆ ਜਾਵੇ। ਇਹ ਵੀ ਇੱਕ ਵੱਡੀ ਗੱਲ ਸੀਗੀ। ਸੋ ਹੁਣ ਇਹ ਵੀ ਖਬਰ ਆ ਗਈ ਕਿ ਪੂਨੀਆ ਚਾਹੁੰਦੇ ਆ ਕਿ ਆਪ ਇੱਕ ਮਹਾ ਪੰਚਾਇਤ ਭਲਵਾਨਾਂ ਦੀ ਕਾਲ ਤੇ ਜਿਹੜੀ ਹੈ ਉਹ ਖਾਪਾਂ ਦੀ ਸੱਦੀ ਜਾਵੇ। ਤਾਂ ਇਹ ਦਿਨ ਭਰ ਚਰਚਾਵਾਂ ਚੱਲਦੀਆਂ ਰਹੀਆਂ, ਪਰ ਅਖੀਰ ਦੇ ਵਿੱਚ ਕੋਈ ਸਿੱਟਾ ਖਾਸ ਤੌਰ ਤੇ ਨਿਕਲਿਆ ਨਹੀਂ ਹੈ। ਉਸ ਨਾਬਾਲਗ ਭਲਵਾਨ ਨੇ ਦੋਸ਼ ਵਾਪਸ ਲੈ ਨੇ ਕਿ ਨਹੀਂ, ਇਹਦੀ ਕਿਤੇ ਵੀ ਪੁਸ਼ਟੀ ਨਹੀਂ ਹੈ। ਹਾਲਾਂਕਿ ਮੀਡੀਆ ਦਾ ਇੱਕ ਹਿੱਸਾ ਕਹਿ ਰਿਹਾ ਵਾ, ਪਰ ਇਹਦੇ ਤੇ ਹੁਣ ਤੱਕ ਭਲਵਾਨਾਂ ਦਾ ਕੋਈ ਖੰਡਨ ਨਹੀਂ ਆਇਆ ਕਿ ਖਬਰ ਝੂਠੀ ਹੈ। ਡਿਊਟੀ ਜੁਆਇਨ ਕੀਤੀ ਉਹਨਾਂ ਨੇ ਕਿਉਂਕਿ ਉਹਦੀ ਰੇਲਵੇ ਨੇ ਪੁਸ਼ਟੀ ਕਰ ਦਿੱਤੀ, ਮੁੜ ਕੇ ਇਹਨਾਂ ਨੇ ਵੀ ਟਵੀਟ ਕਰ ਦਿੱਤੇ। ਹਾਲਾਂਕਿ ਇਹਨਾਂ ਨੇ ਪਹਿਲਾਂ ਆਪ ਨਹੀਂ ਦੱਸਿਆ। ਜਦੋਂ ਰੇਲਵੇ ਨੇ ਪੁਸ਼ਟੀ ਕੀਤੀ ਕੁਝ ਮੀਡੀਆ ਅਦਾਰਿਆਂ ਦੇ ਨਾਲ, ਤਾਂ ਫਿਰ ਇਹਨਾਂ ਨੇ ਵੀ ਕਹਿ ਦਿੱਤਾ ਕਿ ਹਾਂ
ਅਸੀਂ ਡਿਊਟੀ ਜੁਆਇਨ ਕਰ ਲਈ ਆ, ਇਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਆਪਣਾ ਜਿਹੜਾ ਅੰਦੋਲਨ ਖਤਮ ਕਰ ਰਹੇ ਹਾਂ। ਤਾਂ ਖੈਰ ਇਹ ਦਿਨ ਭਰ ਚਰਚਾਵਾਂ ਚੱਲਦੀਆਂ ਰਹੀਆਂ, ਪਰ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ 1-2 ਦਿਨਾਂ 'ਚ ਸਥਿਤੀ ਸਪਸ਼ਟ ਹੋਏਗੀ। ਹਾਲ ਦੀ ਘੜੀ ਕੁਝ ਨਹੀਂ ਆਪਾਂ ਕਹਿ ਸਕਦੇ, ਪਰ ਜੋ ਵੀ ਹੈ ਮੈਂ ਤਾਂ ਇੱਕ ਗੱਲ ਸਮਝਦਾ, ਭਾਵੇਂ ਕਿਸੇ ਨੇ ਪ੍ਰੋਟੈਸਟ ਖਤਮ ਕਰਨਾ, ਕਿਉਂਕਿ ਦੇਖੋ ਇੱਕ ਦਿਨ ਤਾਂ ਪ੍ਰੋਟੈਸਟ ਖਤਮ ਹੋਣਾ ਹੁੰਦਾ ਜੀ ਚਾਹੇ ਕਿਸੇ ਨੇ ਆਪਣੀ ਡਿਊਟੀ ਹੈ, ਕਿਸੇ ਨੇ ਗਾ ਕੰਪੀਟੀਸ਼ਨ ਦੀ ਤਿਆਰੀ ਕਰਨੀ, ਉਹ ਆਜ਼ਾਦ ਹੈ। ਆਪਾਂ ਕਿਸੇ ਨੂੰ ਪਿਸਤੌਲ ਤਾਣ ਕੇ ਨਹੀਂ ਪ੍ਰੋਟੈਸਟ ਕਰਵਾ ਸਕਦੇ ਜਾਂ ਪ੍ਰੋਟੈਸਟ ਨਹੀਂ ਚਲਵਾ ਸਕਦੇ, ਅਗਲੇ ਦੀ ਮਰਜ਼ੀ ਆ, ਉਹਦਾ ਅਧਿਕਾਰ ਹੈ। ਪਰ ਜਾਂਚ ਪੜਤਾਲ ਜਿਹੜੀ ਆ ਉਹ ਜਾਰੀ ਰਹਿਣੀ ਚਾਹੀਦੀ ਆ। ਜਿੱਥੇ ਵੀ ਮੰਨ ਲਓ ਕੋਈ ਇਸ ਤਰ੍ਹਾਂ ਦੀ ਗੜਬੜ ਹੋਈ ਆ, ਕਿਸੇ ਨੇ ਵੀ ਇਸ ਤਰ੍ਹਾਂ ਦੀ, ਚਾਹੇ ਉਹ ਬ੍ਰਿਜ ਭੂਸ਼ਣ ਹੈ ਚਾਹੇ ਕੋਈ ਵੀ ਆ, ਕਿਸੇ ਨੇ ਵੀ ਇਸ ਤਰ੍ਹਾਂ ਦੀ ਸ਼ੋਸ਼ਣ ਵਾਲੀ ਕੋਈ ਹਰਕਤ ਕੀਤੀ ਆ ਤੇ ਉਹਨੂੰ ਛੱਡਣਾ ਨਹੀਂ ਚਾਹੀਦਾ। ਮੇਰਾ ਤਾਂ ਮੰਨਣਾ ਇਹ ਆ। ਪ੍ਰੋਟੈਸਟ ਖਤਮ ਹੁੰਦਾ, ਹੋ ਸਕਦਾ ਹੈ 3 ਜਣੇ ਅੱਗੇ ਲੱਗੇ ਕੱਲ ਨੂੰ ਪ੍ਰੋਟੈਸਟ ਖਤਮ ਕਰ ਦੇਣ, ਉਹ ਇਹਨਾਂ ਦੀ ਮਰਜ਼ੀ ਹੈ। ਨਾ ਸਾਡੀ ਕਾਲ ਤੇ ਆਏ ਨੇ, ਨਾ ਸਾਡੀ ਕਾਲ ਤੇ ਇਹਨਾਂ ਨੇ ਜਾਣਾ ਹੈ। ਪਰ ਗੱਲ ਇਹ ਹੈ ਕਿ ਇਹ ਜਿਹੜਾ ਮਾਮਲਾ ਹੈ ਇਹਨੂੰ ਹੁਣ ਠੰਡੇ ਬਸਤੇ 'ਚ ਨਹੀਂ ਪੈਣ ਦੇਣਾ ਚਾਹੀਦਾ। ਇੱਕ ਤਾਂ ਇਹ ਆ ਕਿ ਨਿਸਤਾਰਾ ਹੋਣਾ ਚਾਹੀਦਾ ਕਿ ਕੀ ਸ਼ਿਕਾਇਤ ਕੋਈ ਝੂਠੀ ਹੈ ਜਾਂ ਸੱਚੀ ਹੈ। ਜਿੱਥੇ ਸੱਚੀ ਹੈ ਉੱਥੇ ਉਹ ਬੰਦਾ ਟੰਗਣਾ ਚਾਹੀਦਾ, ਚਾਹੇ ਬ੍ਰਿਜ ਭੂਸ਼ਣ ਹੈ ਤੇ ਚਾਹੇ ਬ੍ਰਿਜ ਭੂਸ਼ਣ ਦਾ ਕੋਈ ਅੰਕਲ ਹੈ। ਤੇ ਦੂਜੀ ਗੱਲ ਇਹ ਆ ਕਿ ਇੱਕ ਸਬਕ ਆ ਇਹਨਾਂ ਨੂੰ ਹੋਰ ਖੇਡਾਂ ਦੇ ਵਿੱਚ ਵੀ, ਕਿਉਂਕਿ ਮੈਂ ਇਹਦੇ ਤੇ ਕਾਫੀ ਮਤਲਬ ਕਿ ਕੀਤੀ ਹੋਈ ਹੈ ਗੱਲਬਾਤ। ਸੋ ਇਹ ਆ ਕਿ ਹੋਰ ਖੇਡਾਂ ਦੇ ਵਿੱਚ ਵੀ ਜਿਹੜੀਆਂ ਕੁੜੀਆਂ ਪਾਰਟਿਸਿਪੇਟ ਕਰਦੀਆਂ ਨੇ, ਕੁੜੀਆਂ ਕੈਂਪ ਲਾਉਂਦੀਆਂ ਨੇ, ਕੁੜੀਆਂ ਬਹੁਤ ਵੱਡੇ ਵੱਡੇ ਕੰਪੀਟੀਸ਼ਨ ਖੇਡਦੀਆਂ, ਤਾਂ ਉਹਨਾਂ ਦੇ ਵਿੱਚ ਹੋਰ ਪ੍ਰਬੰਧ ਜਿਹੜਾ ਹੈ ਨਾ ਪੁਖਤਾ ਕਰਨਾ ਪਊਗਾ, ਤਾਂ ਕਿ ਇਸ ਤਰ੍ਹਾਂ ਦੀ ਕਿਤੇ ਵੀ ਕੋਈ ਘਟਨਾ ਨਾ ਵਾਪਰੇ। ਕਿਉਂਕਿ ਮਸੀਂ ਤੇ ਸਾਡੀਆਂ ਕੁੜੀਆਂ ਜਿਹੜੀਆਂ ਨੇ, ਸਾਡੀਆਂ ਕੁੜੀਆਂ ਜਾਂ ਨਾਰਥ ਈਸਟ ਦੀਆਂ ਕੁੜੀਆਂ ਨੇ, ਬਾਕੀ ਤਾਂ ਬਹੁਤ ਘੱਟ ਨੇ ਸਪੋਰਟਸ ਦੇ ਵਿੱਚ ਜੇ ਦੇਖੋਗੇ ਤਾਂ। ਨਾਰਥ ਈਸਟ ਦੀਆਂ ਕੁੜੀਆਂ ਖਾਸੀਆਂ ਆ ਰਹੀਆਂ, ਜਾਂ ਕੁਛ ਮਤਲਬ ਕਿ ਹਾਕੀ 'ਚ ਨਿਕਲਦੀਆਂ ਨੇ ਇੱਧਰ ਝਾਰਖੰਡ ਵੱਲ ਦੀਆਂ। ਤਾਂ ਕੁੱਲ ਮਿਲਾ ਕੇ ਜਿਹੜੀਆਂ ਕੁੜੀਆਂ ਅੱਜ ਨਿਕਲ ਰਹੀਆਂ ਨੇ ਪੰਜਾਬ ਹਰਿਆਣੇ 'ਚੋਂ, ਨਾਰਥ ਈਸਟ 'ਚੋਂ ਜਾਂ ਕੁਛ ਕੁ ਹੋਰ ਸਟੇਟਾਂ ਦੇ ਵਿੱਚੋਂ, ਤਾਂ ਇਹ ਜਿਹੜੀਆਂ ਕੁੜੀਆਂ ਇਹ ਸਾਰੇ ਮੁਲਕ ਦੇ ਵਿੱਚ ਜਾਗ ਲਾਉਣ ਤਾਂ ਵਧੀਆ ਹੈ। ਹੋਰ ਸਟੇਟਾਂ 'ਚੋਂ ਜਿਹੜੀਆਂ ਘੱਟ ਆਉਂਦੀਆਂ ਨੇ ਉਹ ਵਧੇਰੇ ਆਉਣ, ਤੇ ਜੇ ਇਸ ਤਰ੍ਹਾਂ ਦੀਆਂ ਘਟਨਾਵਾਂ ਆਉਣਗੀਆਂ ਤਾਂ ਇਹਨਾਂ ਦਾ ਫਰਕ ਜਿਹੜਾ ਉਹ ਫਿਰ ਖੇਡਾਂ ਤੇ ਪੈਂਦਾ, ਖੇਡਾਂ ਦੇ ਫਿਊਚਰ ਤੇ ਪੈਂਦਾ। ਫਰਕ ਤਾਂ ਵੱਡੇ ਪੱਧਰ ਤੇ ਪੈਂਦਾ ਜਦੋਂ ਦਰੋਣਾਚਾਰਿਆ ਅਵਾਰਡੀ ਬੰਦਾ ਇਹ ਕਹਿ ਦੇਵੇ ਕਿ ਮੈਂ ਆਪਣੀਆਂ ਧੀਆਂ ਨੂੰ ਕਹਿ ਰਿਹਾ, ਜਾਂ ਫਿਰ ਉਹ ਛੱਡਣ ਜਾ ਰਹੀਆਂ ਨੇ ਖੇਡ ਨੂੰ, ਤਾਂ ਫਰਕ ਤਾਂ ਬਹੁਤ ਵੱਡਾ ਪੈਂਦਾ। ਅੱਗੇ ਚੱਲੀਏ, ਗੱਲ ਸੁਖਪਾਲ ਖਹਿਰਾ ਦੀ ਕਰੀਏ। ਸੁਖਪਾਲ ਖਹਿਰਾ ਆਏ ਦਿਨ ਕੋਈ ਨਾ ਕੋਈ ਏਦਾਂ ਦਾ ਮੁੱਦਾ ਕੱਢ ਹੀ ਲਿਆਉਂਦੇ ਨੇ ਜਿਹਦੇ ਨਾਲ ਵਿਪਤਾ ਪੈ ਜਾਂਦੀ ਸਰਕਾਰ ਨੂੰ। ਹੁਣ ਕੀ ਕਹਿੰਦੇ ਨੇ ਸੁਖਪਾਲ ਖਹਿਰਾ ਹੁਣੀ? ਅਰਵਿੰਦ ਕੇਜਰੀਵਾਲ ਤੇ ਤਰਜ਼ ਕੱਸਿਆ, ਕਹਿੰਦੇ ਛੋਟਾ ਮੋਦੀ ਹੈ। ਨਹੀਂ ਦੇਖੋ, ਸੁਖਪਾਲ ਖਹਿਰਾ ਹੋਰਾਂ ਦਾ ਤੁਹਾਨੂੰ ਪਤਾ ਅੱਡਾ ਲੱਗਿਆ ਰਹਿੰਦਾ ਹੈ, ਤਾਂ ਉਹਨਾਂ ਨੇ ਇੱਕ ਤਰ੍ਹਾਂ ਨਾਲ ਕਹਿ ਲਓ ਇਹਨਾਂ ਨੂੰ ਚੋਭ ਲਾਈ ਹੈ ਕਿ ਆਰਡੀਨੈਂਸ ਦੀ ਆੜ 'ਚ ਛੋਟਾ ਮੋਦੀ, ਉਹਦੀ ਇੱਕ ਛੋਟੀ ਕਹਾਣੀ ਹੈ ਵੀ ਅਰਵਿੰਦ ਕੇਜਰੀਵਾਲ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਮਿਲਣ ਲਈ ਪੂਰੇ ਭਾਰਤ 'ਚ ਭੱਜ ਦੌੜ ਕਰ ਰਿਹਾ, ਪਰ ਉਹ ਪੰਜਾਬ ਵਿੱਚ ਮੋਦੀ ਵਿਚਾਰਧਾਰਾ ਦੀ ਨਕਲ ਕਰ ਰਿਹਾ। ਉਸਨੇ ਮੀਡੀਆ ਨੂੰ ਹਾਈਜੈਕ ਕਰ ਲਿਆ, ਹਮਦਰਦ ਵਰਗੇ ਜਿਹੜੇ ਉਸਦੀ ਲਾਈਨ ਤੇ ਨਹੀਂ ਚੱਲਦੇ, ਵਿਜੀਲੈਂਸ ਬਿਊਰੋ ਵੱਲੋਂ ਉਹਨਾਂ ਤੇ ਸਕੰਜਾ ਕੱਸਿਆ ਜਾ ਰਿਹਾ ਤੇ ਕੁਝ ਚੈਨਲਾਂ ਨੂੰ ਬੰਦ ਕੀਤਾ ਜਾ ਰਿਹਾ, ਵਿਰੋਧੀ ਧਿਰ ਦੀ ਆਵਾਜ਼ ਚੁੱਕੀ ਜਾ ਰਹੀ ਹੈ। ਜਿਵੇਂ ਬ੍ਰਿਜ ਭੂਸ਼ਣ ਨੂੰ ਮੋਦੀ ਹੋਰੀ ਬਚਾ ਰਹੇ ਆ, ਇਹ ਇੱਥੇ ਕਟਾਰੂ ਚੱਕ ਨੂੰ ਬਚਾ ਰਹੇ ਆ। ਤਾਂ ਦੇਖੋ ਆਪੋ ਆਪਣੀ ਰਾਜਨੀਤੀ ਦਾ ਤਕਾਜ਼ਾ ਹੈ। ਸੁਖਪਾਲ ਸਿੰਘ ਖਹਿਰਾ ਪੂਰਾ ਜ਼ੋਰ ਲਾ ਰਹੇ ਆ। ਦੇਖੋ ਸੁਖਪਾਲ ਖਹਿਰਾ ਇੱਕ ਐਸੇ ਲੀਡਰ ਆ ਜਿਨ੍ਹਾਂ ਨੇ ਆਪੋਜੀਸ਼ਨ 'ਚ ਰਹਿੰਦੇ, ਤੁਹਾਨੂੰ ਯਾਦ ਹੋਏਗਾ ਰਾਣਾ ਗੁਰਜੀਤ ਸਿੰਘ ਵਰਗਾ ਇੱਕ ਬੜਾ ਮਜ਼ਬੂਤ ਥੰਮ ਡਿੱਗਿਆ ਸੀਗਾ। ਇਹ ਗੱਲ ਭਲੀ ਭਾਂਤੀ ਜਾਣਦੇ ਆ ਸੁਖਪਾਲ ਸਿੰਘ ਖਹਿਰਾ ਕਿ ਇਸ ਵੇਲੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਜੜ ਕੋਈ ਡੂੰਗੀ ਨਹੀਂ ਹੈਗੀ। ਸੁਣੋ ਗੱਲ, ਅੱਜ US ਦੇ ਵਿੱਚ ਵੀ ਤੁਹਾਨੂੰ ਪਤਾ ਵਿਖਾਵਾ ਹੋਇਆ ਤੇ ਇਸ ਦਰਮਿਆਨ ਕਾਫੀ ਵੀਡੀਓ ਵਾਇਰਲ। ਦੂਜੀ ਚੀਜ਼ ਹੈ ਕਿ ਨਵਜੋਤ ਸਿੰਘ ਸਿੱਧੂ ਦੀ ਹਾਲ ਦੇ ਸਮੇਂ ਦੇ ਵਿੱਚ ਜਿਹੜੀ ਮਜੀਠੀਆ ਨੂੰ ਪਾਈ ਜੱਫੀ ਹੈ ਨਾ, ਉਹ ਬਹੁਤ ਨੁਕਸਾਨ ਕਰ ਗਈ ਉਹਦਾ। ਤਾਂ ਸੁਖਪਾਲ ਸਿੰਘ ਖਹਿਰਾ ਨੂੰ ਇਹ ਲੱਗਦਾ ਹੈ ਕਿ ਐ ਕਰੂਸ਼ਲ ਸਟੇਜ ਤੇ ਜੇ ਮੈਂ ਕੋਈ ਇੱਕ ਅੱਧੀ ਵਿਕਟ ਕੱਢ ਦੇਣਾ ਵੱਡੀ, ਤੇ ਨੰਬਰ ਮੇਰਾ ਹੈ। ਸੋ ਇਸ ਕਰਕੇ ਸੁਖਪਾਲ ਸਿੰਘ ਖਹਿਰਾ ਪੂਰਾ ਜ਼ੋਰ ਲਾ ਰਹੇ ਨੇ ਕਟਾਰੂ ਚੱਕ ਦੇ ਅਸਤੀਫੇ ਦਾ ਕਿ ਬਈ ਇਹ ਅਸਤੀਫਾ ਦੇ ਦੇਣਾ, ਤਾਂ ਕਿ ਇਹਨਾਂ ਦੀ ਕਾਂਗਰਸ ਦੇ ਵਿੱਚ ਇੱਕ ਮਜ਼ਬੂਤ ਭੂਮਿਕਾ ਬਣ ਜਾਵੇ। ਹਾਲਾਂਕਿ ਤੁਹਾਨੂੰ ਪਤਾ ਹੀ ਹੈ ਇਹ ਕਿਸਾਨ ਸੈੱਲ ਦੇ ਵਿੱਚ ਤਾਂ ਚਲੇ ਗਏ ਨੇ, ਕਾਫੀ ਵੱਡਾ ਅਹੁਦਾ ਇਹਨਾਂ ਦੇ ਕੋਲ ਕਾਂਗਰਸ ਦਾ ਜਿਹੜਾ, ਪਰ ਦੂਸਰੇ ਪਾਸੇ ਸਟੇਟ ਦੇ ਵਿੱਚ, ਸਟੇਟ ਦੀ ਬਾਡੀ ਦੇ ਵਿੱਚ ਇੱਕ ਵੱਡਾ ਅਹੁਦਾ ਜਿਹੜਾ ਹੈ ਉਹ ਇੱਕ ਵੱਡੀ ਗੇਂਦ ਨਾਲ ਹੀ ਲਿਆ ਜਾਏਗਾ, ਵੱਡੀ ਗੇਂਦ ਪਾਉਣੀ ਪਊਗੀ। ਸੋ ਇਸ ਕਰਕੇ ਯਤਨ ਨੇ,
ਤਾਂ ਕਿਉਂਕਿ ਹਰੇਕ ਨੂੰ ਹੱਕ ਹੈ ਜੀ, ਜੇ ਅਸੀਂ ਇਸ ਖੇਤਰ ਦੇ ਵਿੱਚ ਆ ਤੇ ਸਾਡਾ ਵੀ ਤੁਹਾਨੂੰ ਪਤਾ ਹੀ ਹੈ ਹੁੰਦਾ ਵੀ ਆਹ ਵੀ ਕਰ ਲਈਏ ਯਾਰ, ਆਹ ਵੀ ਕਰ ਲਈਏ। ਅੱਜ ਕੱਲ ਤੇ ਸਾਲ ਕੋ ਕੰਮ ਕਰਕੇ ਅਗਲਾ ਕਹਿੰਦਾ ਯਾਰ ਅਸੀਂ ਆਪਦਾ ਚੈਨਲ ਹੀ ਨਾ ਬਣਾ ਲਵਾਂ। ਤੇ ਇਦਾਂ ਹੀ ਰਾਜਨੀਤਿਕ ਬੰਦਿਆਂ ਦੀਆਂ ਵੀ ਆਕਾਂਖਿਆਵਾਂ ਨੇ ਬਾਈ, ਉਹਨਾਂ ਨੂੰ ਵੀ ਜੀ ਹੁੰਦਾ ਕਿ ਇਸ ਭੂਮਿਕਾ ਤੋਂ ਬਈ ਉਸ ਭੂਮਿਕਾ 'ਚ ਪਹੁੰਚੀਏ। ਸੋ ਸੁਖਪਾਲ ਸਿੰਘ ਖਹਿਰਾ ਦਾ ਮੈਨੂੰ ਜੋ ਲੱਗਦਾ ਕਿ ਅਗਰੈਸ਼ਨ ਹੈ, ਜੋ ਉਹਨਾਂ ਦੀ ਹਮਲਾਵਰਤਾ ਹੈ, ਉਹ ਤਾਂ ਉਹਨਾਂ ਦਾ ਰਵਾਇਤੀ ਸਟਾਈਲ ਹੈ, ਪਰ ਕਿਤੇ ਨਾ ਕਿਤੇ ਉਹ ਇਸ ਵੇਲੇ ਮੌਕੇ ਦੀ ਨਜ਼ਾਕਤ ਵੀ ਭਾਂਪ ਰਹੇ ਆ। ਉਹਨਾਂ ਨੂੰ ਭਾਸ ਰਿਹਾ ਹੈ ਕਿ ਮੇਰੇ ਮਤਲਬ ਕਿ ਇਸ ਵੇਲੇ ਜਿਹੜੇ ਵਾਰ ਨੇ ਉਹ ਖਾਲੀ ਨਹੀਂ ਜਾ ਰਹੇ, ਟਿਕਾਣੇ ਤੇ ਲੱਗਦੇ ਪਏ। ਜੀ ਸੋ ਦੇਖਦੇ ਆ ਇਹ ਜਿਹੜੀ ਜੜ ਪੱਟਣ ਨੂੰ ਫਿਰਦੇ ਨੇ ਅੰਦਰੋਂ ਅੰਦਰ ਹੀ, ਜਿੱਦਾਂ ਤੁਸੀਂ ਦੱਸਿਆ ਗੱਲ ਬਣਦੀ ਹੈ ਕਿ ਨਹੀਂ। ਅੱਗੇ ਵਧੀਏ, ਗੱਲ ਲਾਰੈਂਸ ਬਿਸ਼ਨੋਈ ਦੀ ਕਰੀਏ। ਇੱਕ ਕਥਿਤ ਆਡੀਓ ਸਾਹਮਣੇ ਆਈ ਹੈ ਜੀ ਲਾਰੈਂਸ ਦੀ। ਹਾਂਜੀ, ਲਾਰੈਂਸ ਬਿਸ਼ਨੋਈ ਦੀ ਇੱਕ ਇੰਟਰਵਿਊ ਦੇਖੀ ਹੈ 2 ਕਿਸ਼ਤਾਂ, ਪਰ ਇਸ ਤੋਂ ਇਲਾਵਾ ਲਾਰੈਂਸ ਦੀ ਅਜੇ ਤੱਕ ਕੋਈ ਐਸੀ ਆਡੀਓ ਨਹੀਂ ਸੀਗੀ ਜਿਸ ਨੂੰ ਆਪਾਂ ਇਸ ਪੱਖ ਤੋਂ ਲਈਏ ਕਿ ਇਹਨੇ ਫਰੌਤੀ ਮੰਗੀ ਹੈ। ਤੇ ਇੰਟਰਵਿਊ 'ਚ ਵੀ ਲਾਰੈਂਸ ਨੇ ਕਿਹਾ ਸੀਗਾ ਕਿ ਨਹੀਂ ਬਈ ਮੈਂ ਅਜਿਹਾ ਕੁਛ ਨਹੀਂ ਕਰਦਾ, ਨਾ ਮੈਂ ਫੋਨ ਯੂਜ਼ ਕਰਦਾ, ਨਾ ਕੁਛ ਇਸ ਤਰ੍ਹਾਂ ਪੈਸਾ ਹਵਾਲੇ ਰਾਹੀਂ ਇੱਧਰ ਉੱਧਰ ਕਰਦਾ। ਤਾਂ ਇਹ ਹੁਣ ਜੀ ਆਡੀਓ ਜਿਹੜੀ ਹੈ ਨਾ, ਅਸਲ 'ਚ ਮੀਡੀਆ 'ਚ ਜਿਹੜੀ ਲੀਕ ਕੀਤੀ ਹੈ ਪੁਲਿਸ ਵੱਲੋਂ ਕੀਤੀ ਗਈ ਹੈ, ਕਿਉਂਕਿ ਦਿੱਲੀ ਪੁਲਿਸ ਇਹਦੀ ਜੀ ਪ੍ਰਮਾਣਤਾ ਵੀ ਦੇ ਰਹੀ ਹੈ, ਤਸਦੀਕ ਵੀ ਕਰ ਰਹੀ ਹੈ ਕਿ ਹਾਂਜੀ ਇਹ ਆਡੀਓ ਜਿਹੜੀ ਹੈ ਲਾਰੈਂਸ ਦੀ ਹੈ। ਤਾਂ ਇਹਦੇ ਵਿੱਚ ਕੋਈ ਬੁੱਕੀ ਹੈ ਜਾਂ ਕੋਈ ਕਾਰੋਬਾਰੀ ਹੈ ਜਿਸ ਨੂੰ ਥ੍ਰੈਟ ਕੀਤਾ ਜਾ ਰਿਹਾ, ਇੱਥੋਂ ਤੱਕ ਕਿ ਬਈ ਤੈਨੂੰ ਕੱਚਾ ਚਬਾ ਜਾਵਾਂਗਾ, ਤੇਰੇ ਆਲੇ ਦੁਆਲੇ ਜਾਂ ਤੇਰੇ ਨੇੜਲੇ ਬੰਦੇ ਜਿੱਦਣ ਸੂਤ ਆ ਗਏ। ਤਾਂ ਇਹ ਦਾਵਾ ਕੀਤਾ ਜਾ ਰਿਹਾ ਕਿ ਦਰਅਸਲ ਇਹ ਕਿਸੇ ਬੰਦੇ ਤੋਂ ਪਹਿਲਾਂ ਵੀ ਪੈਸੇ ਲੈ ਚੁੱਕੇ ਸਨ, ਬਾਅਦ ਦੇ ਵਿੱਚ ਕਾਲ ਕੀਤੀ ਹੈ ਤਾਂ ਉਹ ਕਹਿ ਰਿਹਾ ਕਿ ਮੈਂ ਇਹ ਕੰਮ ਛੱਡ ਦਿੱਤਾ ਹੈ। ਹਾਲਾਂਕਿ ਕਥਿਤ ਤੌਰ ਤੇ ਜੋ ਬੋਲਬਾਣੀ ਨਜ਼ਰ ਆ ਰਹੀ ਉਹ ਬੁੱਕੀ ਦੇ ਹਿਸਾਬ ਕਿਤਾਬ ਦੀ ਆ। ਤਾਂ ਇਹ ਆਡੀਓ ਇੱਕ ਵਾਰੀ ਫੇਰ ਬੜੇ ਵੱਡੇ ਸਵਾਲੀਆ ਚਿੰਨ੍ਹ ਖੜੇ ਕਰ ਜਾਂਦੀ ਹੈ ਜੇ ਇਹ ਕਥਿਤ ਆਡੀਓ ਜਿਹੜੀ ਹੈ ਉਹ ਸਹੀ ਹੈ, ਜਿਸ ਤਰ੍ਹਾਂ ਕਿਹਾ ਜਾ ਰਿਹਾ ਕਿ ਤਸਦੀਕ ਹੈ। ਤਾਂ ਮੰਨ ਲਓ ਜੇਕਰ ਇਹ ਆਡੀਓ ਹੈ ਤਾਂ ਬਹੁਤ ਵੱਡੇ ਸਵਾਲ ਖੜੇ ਹੋਣਗੇ ਗੁਰਪ੍ਰੀਤ ਜੀ। ਸਵਾਲ ਇਉਂ ਖੜੇ ਹੋਣਗੇ ਕਿ ਬਈ ਫਿਰ ਮੰਨ ਲਓ ਚਾਹੇ ਕੋਈ ਬੰਦਾ ਪੁਲਿਸ ਕਸਟਡੀ 'ਚ, ਕਿਉਂਕਿ ਲਾਰੈਂਸ ਪਿਛਲੇ 8-9 ਸਾਲ ਤੋਂ ਬਾਹਰ ਤਾਂ ਆਇਆ ਹੀ ਨਹੀਂ ਹੈ। ਜੀ ਇੱਕ ਵਾਰੀ ਭੱਜ ਗਿਆ ਸੀਗਾ ਕਸਟਡੀ 'ਚ, ਉਸ ਤੋਂ ਬਾਅਦ ਜਦੋਂ ਫਿਰ ਲਾਰੈਂਸ ਨੂੰ ਕੁਝ ਮਹੀਨਿਆਂ ਬਾਅਦ ਫੜ ਲਿਆ, ਉਸ ਤੋਂ ਬਾਅਦ ਅੱਜ ਤੱਕ ਲਾਰੈਂਸ ਬਾਹਰ ਨਹੀਂ ਆਇਆ। ਜੀ ਤਾਂ ਫਿਰ ਚਾਹੇ ਪੁਲਿਸ ਦੀ ਕਸਟਡੀ ਆ, ਚਾਹੇ ਇਹ ਜੁਡੀਸ਼ੀਅਲ ਕਸਟਡੀ ਆ, ਯਾਨੀ ਫੋਨ ਦੀ ਵਰਤੋਂ ਹੋਈ ਆ। ਦੋ ਗੱਲਾਂ ਸਿੱਧ ਹੁੰਦੀਆਂ ਨੇ ਕਿ ਇੱਕ ਤਾਂ ਲਾਰੈਂਸ ਜੋ ਕਹਿੰਦਾ ਕਿ ਮੈਂ ਫੋਨ ਇਸਤੇਮਾਲ ਹੀ ਨਹੀਂ ਕਰਦਾ, ਫੋਨ ਇਸਤੇਮਾਲ ਹੋਇਆ ਜੇ ਇਸ ਆਡੀਓ ਦੀ ਤਸਦੀਕ ਦੇ ਬਿਨਾਂ ਤੇ ਆਪਾਂ ਗੱਲ ਕਰੀਏ। ਤੇ ਦੂਜੀ ਚੀਜ਼ ਕਿ ਬਾਈ ਕੰਮਕਾਰ ਉਸੇ ਤਰ੍ਹਾਂ ਹੀ ਚੱਲ ਰਹੇ ਆ। ਤੇ ਜੋ ਇੰਟਰਵਿਊ 'ਚ ਦਾਅਵਾ ਕੀਤਾ ਗਿਆ ਸੀਗਾ ਕਿ ਨਹੀਂ ਹੈ ਸਾਡਾ ਪੈਸਾ ਇੱਧਰ ਨਹੀਂ ਜਾਂਦਾ ਉੱਧਰ ਨਹੀਂ ਜਾਂਦਾ, ਤਾਂ ਇਹ ਜਿਹੜਾ ਫਿਰ ਪੈਸਾ ਹੈ ਜਿਹੜਾ ਸਿੱਧਾ ਲਿਆ ਜਾਂਦਾ ਜਾਂ ਤਾਂ ਜੇਲ੍ਹ 'ਚ ਖਰਚਿਆ ਜਾਂਦਾ ਤੇ ਜਾਂ ਫਿਰ ਇਸ ਤਰ੍ਹਾਂ ਬਾਹਰ ਭੇਜਿਆ ਜਾਂਦਾ, ਕਿਉਂਕਿ ਇਹ ਤੇ ਦਾਅਵਾ ਕਰ ਰਹੇ ਨੇ ਕਿ ਪੈਸਾ ਜਿਹੜਾ 40 ਲੱਖ ਦੇ ਕਰੀਬ US 'ਚ ਗਿਆ। ਪਤਾ ਨਹੀਂ ਹੈ ਕਿ ਸੱਚਾਈ ਆ, ਪਰ ਇਸ ਆਡੀਓ ਤੋਂ ਇਹ ਸਵਾਲ ਜ਼ਰੂਰ ਖੜਾ ਹੁੰਦਾ ਕਿ ਚਾਹੇ ਕੋਈ ਵੀ ਕਸਟਡੀ ਹੈ ਲਾਰੈਂਸ ਦੀ, ਜੇ ਇਹ ਆਡੀਓ ਸਹੀ ਹੈ ਤਾਂ ਫਿਰ ਸਭ ਤੋਂ ਵੱਡਾ ਸਵਾਲ ਪ੍ਰਸ਼ਾਸਨ ਤੇ ਖੜਾ ਹੁੰਦਾ, ਕਿਉਂਕਿ ਕ੍ਰਿਮੀਨਲ ਮਾਈਂਡਡ ਬੰਦੇ ਆ ਜਿਹੜੇ ਜੋ ਅੰਦਰ ਨੇ ਸਾਲਾਂ ਤੋਂ, ਉਹਨਾਂ ਨੇ ਤੇ ਜਿੱਥੇ ਦਾ ਲੱਗ ਗਿਆ ਲਾਉਣਾ ਹੈ, ਉਹਨਾਂ ਨੇ ਤਾਂ ਅੰਜਾਮ ਦੇਣਾ ਹੀ ਦੇਣਾ ਹੈ। ਕਿ ਤੁਸੀਂ ਵਾਰ-ਵਾਰ ਕਿਉਂ ਇਸ ਤਰ੍ਹਾਂ ਫੇਲ ਕਰ ਰਹੇ ਹੋ, ਜਦ ਕਿ ਆਪਾਂ ਜੇ ਤਿਹਾੜ ਬਾਰੇ ਗੱਲ ਕਰੀਏ ਜਾਂ ਹੋਰ ਜੇਲ੍ਹਾਂ ਬਾਰੇ ਕਰੀਏ ਤਾਂ ਕੁਝ ਹਫ਼ਤਿਆਂ ਦੇ ਅੰਦਰ 4-5 ਤਾਂ ਜੇਲ੍ਹਾਂ 'ਚ ਮਰਡਰ ਹੀ ਹੋ ਗਏ ਨੇ। ਜੀ ਸੋ ਅੱਗੇ ਵਧੀਏ, ਗੱਲ ਰੈਵਨਿਊ ਵਿਭਾਗ ਦੀ ਕਰੀਏ। ਲੰਬੇ ਸਮੇਂ ਤੋਂ ਇੱਕੋ ਸੀਟ ਤੇ ਬੈਠੇ ਰੈਵਨਿਊ ਅਧਿਕਾਰੀਆਂ ਦੀ ਸੂਚੀ ਮੰਗੀ ਗਈ ਹੈ ਜੀ। ਹਾਂਜੀ ਦੇਖੋ, ਇਹ ਤਾਂ ਜ਼ਰਾ ਜੀ ਗੱਲ ਆ ਕਿ ਹੁਣ ਥੋੜੀ ਜਿਹੀ ਪਟਾਈ ਹੋਏਗੀ, ਕਿਉਂਕਿ ਇਹਦੇ 'ਚ ਇੱਕ ਦੋ ਗੱਲਾਂ ਹੁੰਦੀਆਂ ਨੇ ਕਿ ਜਿਵੇਂ ਹੁਣ ਪੁਲਿਸ ਵਾਲੇ ਆ, ਪੁਲਿਸ ਵਾਲਿਆਂ ਨੂੰ ਵੀ ਬਹੁਤੀ ਦੇਰ ਜੇ ਇੱਕ ਜਗ੍ਹਾ ਤੇ ਮਤਲਬ ਕਿ ਤੈਨਾਤੀ ਮਿਲ ਜਾਵੇ ਤਾਂ ਉਹਨਾਂ ਤੇ ਵੀ ਕਈ ਸਵਾਲ ਖੜੇ ਹੋ ਜਾਂਦੇ। ਇਸ ਕਰਕੇ ਜਦੋਂ ਵੀ ਤੁਸੀਂ ਦੇਖੋਗੇ ਸਰਕਾਰ 'ਚ ਕੋਈ ਚੇਂਜ ਹੁੰਦਾ ਹੈ ਜਾਂ ਮੰਨ ਲਓ ਕੋਈ ਵੱਡਾ ਅਫਸਰ ਬਦਲਿਆ ਜਾਂਦਾ ਹੈ, ਉਹਦੇ ਤਬਾਦਲੇ ਦੇ ਨਾਲ ਹੀ ਇਸ ਤਰ੍ਹਾਂ ਫਿਰ ਤਬਾਦਲੇ ਉਹਨਾਂ ਲੋਕਾਂ ਦੇ ਵੀ ਸ਼ੁਰੂ ਹੋ ਜਾਂਦੇ ਆ ਜਿਹੜੇ ਲੰਮੇ ਸਮੇਂ ਤੋਂ ਇੱਕ ਚੇਅਰ ਤੇ ਬੈਠੇ ਹੁੰਦੇ ਨੇ। ਖੈਰ ਜੀ ਦੇਖੋ, ਗੱਲ ਕੀ ਹੈ ਕਿ ਇਹਨਾਂ ਨੇ ਜੋ ਫੈਸਲਾ ਲਿਆ ਹੈ, ਤੁਹਾਨੂੰ ਪਤਾ ਹੀ ਹੈ ਕਿ ਲਾਲਜੀਤ ਸਿੰਘ ਭੁੱਲਰ ਨੇ ਪੰਚਾਇਤ ਮਹਿਕਮਾ ਸੰਭਾਲਿਆ। ਲਾਲਜੀਤ ਸਿੰਘ ਭੁੱਲਰ ਬੜਾ ਤੇਜ਼ ਤਰਾਰ ਮੰਤਰੀ ਹੈ। ਕਿਉਂ? ਮੈਂ ਤੁਹਾਨੂੰ ਕਿਉਂ ਦੱਸ ਰਿਹਾ ਕਿ ਹੇਠਲੇ ਪੱਧਰ ਤੇ ਜੋ ਉਹ ਕੰਮ ਕਰਦਾ ਜਾਂ ਉਹਦੀ ਜਾਣਕਾਰੀ ਹੈ ਜਿਹੜੀ ਉਹ ਬਹੁਤ ਵੱਡੀ ਹੈ, ਕਿਉਂਕਿ ਮਤਲਬ ਕਿ ਸਧਾਰਨ
ਜਦੋਂ ਆਪਾਂ ਸਧਾਰਨ ਪੱਧਰ ਦੀ ਜਾਣਕਾਰੀ ਦੇਖਣੀ ਹੋਵੇ ਕਿ ਹਾਂ ਬਾਈ ਥੱਲੇ ਕੀ ਹੋ ਰਿਹਾ, ਕਿਸ ਤਰ੍ਹਾਂ ਹੋ ਰਿਹਾ, ਤਾਂ ਉਹਦੀ ਇੱਕ ਜੀ ਜਾਣਕਾਰੀ ਜਿਹੜੀ ਹੈ ਨਾ ਉਹ ਬੜੀ ਤੁਹਾਡੇ ਕੋਲ ਸੋਲਿਡ ਹੋਣੀ ਚਾਹੀਦੀ ਹੈ ਕਿ ਇਹਨੂੰ ਸੁਧਾਰਿਆ ਕਿੱਦਾਂ ਜਾ ਸਕਦਾ ਹੈ। ਜਦੋਂ ਤੁਹਾਡੇ ਕੋਲ ਕੋਈ ਡਾਟਾ ਨਹੀਂ ਹੈ ਜਾਂ ਕੋਈ ਤਜਰਬਾ ਨਹੀਂ ਹੈ ਪਿੱਛੇ, ਤਾਂ ਫਿਰ ਉਹ ਜਿਹੜੀ ਸੁਧਾਰਾਤਮਕ ਪ੍ਰਕਿਰਿਆ ਹੁੰਦੀ ਆ ਉਹ ਥੋੜੀ ਔਖੀ ਹੋ ਜਾਂਦੀ ਹੈ। ਜੀ ਲਾਲਜੀਤ ਭੁੱਲਰ ਨੂੰ ਇੱਕ ਤਾਂ ਹੁਣ ਮੰਤਰੀ ਦੇ ਤੌਰ ਤੇ ਵੀ ਤਜਰਬਾ ਹੋ ਗਿਆ, ਦੂਸਰਾ ਹੇਠਲੇ ਪੱਧਰ ਤੇ ਉਸਨੇ ਕੰਮ ਕੀਤਾ ਹੋਇਆ ਹੈ। ਤਾਂ ਇਹੀ ਹੈ ਕਿ ਜੋ ਸਾਲਾਂ ਤੋਂ ਜ਼ਿਲ੍ਹੇ ਦੇ ਵਿੱਚ ਡੀਡੀਪੀਓ ਬੈਠੇ ਆ, ਬੀਡੀਪੀਓ ਬੈਠੇ ਆ, ਮੰਤਰੀ ਨੇ 2 ਦਿਨਾਂ 'ਚ ਇਹਨਾਂ ਦੀ ਰਿਪੋਰਟ ਮੰਗੀ। ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਤੁਸੀਂ ਟਰਾਂਸਪੋਰਟ ਮਹਿਕਮੇ ਨੂੰ ਦੇਖ ਲਓ, ਇਹਨਾਂ ਦੀਆਂ ਜੀ ਖਬਰਾਂ ਇਹ ਹੁੰਦੀਆਂ ਨੇ ਕਿ ਬਾਈ ਡੀਜ਼ਲ ਚੋਰੀ ਕਰਦਾ ਡਰਾਈਵਰ ਫੜ ਲਿਆ ਫਲਾਣੀ ਥਾਂ ਤੇ। ਜੀ ਉਹ ਖਬਰਾਂ ਬਹੁਤ ਜ਼ਿਆਦਾ ਇੱਕ ਤਰ੍ਹਾਂ ਨਾਲ ਆਪਣੇ ਆਪ ਦੀ ਪ੍ਰਮੋਸ਼ਨ ਕਰਨ ਵਾਸਤੇ ਵੀ। ਦੂਜਾ ਇਹ ਆ ਕਿ ਇੱਕ ਡਰ ਪੈਦਾ ਹੋ ਜਾਂਦਾ ਕਿ ਛੋਟੀ ਤੋਂ ਛੋਟੀ ਚੋਰੀ ਤੇ ਮੰਤਰੀ ਦੀ ਅੱਖ ਹੈ। ਤਾਂ ਹੁਣ ਜਿਹੜੇ ਇਹ ਕੁਰਸੀਆਂ ਤੇ ਜੰਮੇ ਬੈਠੇ ਆ 153 ਬਲਾਕਾਂ ਦੇ ਵਿੱਚ ਰੈਗੂਲਰ 73 ਬੀਡੀਪੀਓ ਜਿਹੜੇ ਆ ਨਾ ਉਹ ਕੰਮ ਕਰਦੇ, ਜਦ ਕਿ ਬੀਡੀਪੀਓ ਦੇ 80 ਅਹੁਦੇ ਹਾਲੇ ਖਾਲੀ ਆ। 97 ਬਲਾਕਾਂ ਦੇ ਵਿੱਚ ਕੋਈ ਵੀ ਸੀਨੀਅਰ ਸਹਾਇਕ ਆਂਦੇ ਆ ਕਿ ਤੈਨਾਤ ਨਹੀਂ ਹੈ। ਇੱਕ ਤੇ ਇਹ ਹੈ ਕਿ ਚੁਣੌਤੀ ਜਿਹੜੀ ਹੈ ਉਹ ਇਹੋ ਆ ਕਿ ਇਹ ਖਾਲੀ ਸਾਮੀਆਂ ਭਰਨ, ਤੇ ਦੂਜਾ ਇਹ ਆ ਕਿ ਜਿੱਥੇ ਬਹੁਤ ਲੰਬੇ ਸਮੇਂ ਤੋਂ ਇਸ ਤਰ੍ਹਾਂ ਦੇ ਆਫੀਸਰ ਬੈਠੇ ਆ ਜਿਨ੍ਹਾਂ ਨੇ ਵੱਖ-ਵੱਖ ਸਰਕਾਰਾਂ 'ਚ ਵੱਖ-ਵੱਖ ਨੇਤਾਵਾਂ ਨਾਲ ਕੰਮ ਕੀਤਾ, ਤਾਂ ਮੈਨੂੰ ਲੱਗਦਾ ਕਿ ਉਹਦੇ 'ਚ ਹਿਲਜੁਲ ਇਹ ਪੈਦਾ ਕਰਨੀ ਚਾਹੁੰਦੇ ਆ ਵੈਸੇ। ਕਿਉਂਕਿ ਰੈਵਨਿਊ ਡਿਪਾਰਟਮੈਂਟ ਇੱਕ ਇਸ ਤਰ੍ਹਾਂ ਦਾ ਡਿਪਾਰਟਮੈਂਟ ਹੈ ਜਿਹਦੇ ਤੇ ਦੋਸ਼ ਕਈ ਕਿਸਮ ਦੇ ਲੱਗਦੇ ਨੇ। ਤਾਂ ਖੈਰ ਇਹ ਹੁਣ ਵੇਖਣਾ ਹੋਏਗਾ ਕਿ ਜਦੋਂ ਇਹ ਰਿਪੋਰਟ ਚਲੇ ਜਾਏਗੀ ਕਿੰਨੇ ਅਫਸਰਾਂ ਦੇ ਤਬਾਦਲੇ ਕੀਤੇ ਜਾਂਦੇ ਆ, ਕਿਸ ਤਰ੍ਹਾਂ ਕੰਮ ਸ਼ੁਰੂ ਕੀਤਾ ਜਾਂਦਾ ਹੈ। ਤਾਂ ਇਹ ਆ ਕਿ ਜੋ ਰੈਵਨਿਊ ਮਹਿਕਮੇ ਦੇ ਵਿੱਚ ਆਪਾਂ ਨੂੰ ਪਤਾ ਹੈ ਜ਼ਮੀਨ ਦੀ ਖਰੀਦੋ ਫਰੋਖਤ ਨਾਲ ਜੁੜੇ ਕੰਮ ਆ, ਉਹਨਾਂ ਦੀਆਂ ਬਹੁਤ ਜ਼ਿਆਦਾ ਸ਼ਿਕਾਇਤਾਂ ਰਹਿੰਦੀਆਂ ਨੇ। ਜੀ ਬਹੁਤ ਸ਼ਿਕਾਇਤਾਂ ਰਹਿੰਦੀਆਂ। ਇਹ ਇਸ ਪਾਸੇ ਚੰਗਾ ਵਾਕਿਆ ਇਹਨਾਂ ਨੂੰ ਇੱਕ ਵਧੀਆ ਮੰਤਰੀ ਦੇ ਤੌਰ ਤੇ ਯਾਦ ਕਰਨਗੇ। ਇਹਨਾਂ ਦੇ ਕੋਲ ਬਹੁਤ ਵੱਡਾ ਮੌਕਾ ਹੈ, ਬਹੁਤ ਵੱਡਾ ਮੌਕਾ ਹੈ, ਕਿਉਂਕਿ ਇਹ ਇੱਕ ਇਸ ਤਰ੍ਹਾਂ ਦਾ ਮਹਿਕਮਾ ਹੈ ਜਿਹਦੇ ਨਾਲ ਖਾਸ ਤੌਰ ਤੇ ਪਿੰਡਾਂ ਦਾ ਬਹੁਤ ਵਾਹ ਰਹਿੰਦਾ। ਜੀ ਸੋ ਵੇਖਦੇ ਆ ਹੁਣ ਬਣਦਾ ਕੀ ਆ। ਵਿਭਾਗ ਤੋਂ ਜਦੋਂ ਆਉਂਦੀਆਂ ਨੇ ਸਾਰੀਆਂ ਡਿਟੇਲਾਂ ਕਿ ਕੀ ਕੁਝ ਹੋ ਰਿਹਾ, ਕੌਣ ਕੌਣ ਕਿੱਥੇ ਹੈ ਤੇ ਬਣਦਾ ਕੀ ਆ, ਸਮਾਂ ਬਿਆਨ ਕਰੂ। ਅੱਗੇ ਚਲੀਏ, ਭਾਰਤ ਵੱਲੋਂ ਕੁਝ ਦਵਾਈਆਂ ਤੇ ਪਾਬੰਦੀ ਲਗਾਈ ਗਈ ਹੈ ਜੀ। ਹਾਂਜੀ ਦੇਖੋ, ਭਾਰਤ ਦੇ ਵੱਲੋਂ ਦਵਾਈਆਂ ਤੇ ਪਾਬੰਦੀ ਜਿਹੜੀ ਹੈ ਉਹ ਲਾਈ ਗਈ ਹੈ। ਇਹਨਾਂ ਦਵਾਈਆਂ ਤੇ ਜਿਨ੍ਹਾਂ ਤੇ ਪਾਬੰਦੀ ਲੱਗੀ ਹੈ ਇਹਨਾਂ ਦੀ ਲੰਮੀ ਲਿਸਟ ਆ। 14 ਦਵਾਈਆਂ ਤੇ ਪਾਬੰਦੀ ਲੱਗੀ ਆ। ਤਾਂ ਮਾਰ ਕਮੇਟੀ ਦੀ ਸਲਾਹ ਤੇ ਇਹ ਫੈਸਲਾ ਲਿਆ। ਇਹ ਹੁੰਦੀ ਹੈ ਫਿਕਸਡ ਡੋਜ਼ ਕੰਬੀਨੇਸ਼ਨ, ਜਿਹਨੂੰ FDC ਕਹਿੰਦੇ ਆ। ਇਹਨਾਂ ਦਵਾਈਆਂ ਤੇ ਪਾਬੰਦੀ ਲਾਈ ਹੈ, 14 ਨੇ ਟੋਟਲ। ਇਹ ਮਤਲਬ ਕਿ ਅਜਿਹੀਆਂ ਦਵਾਈਆਂ ਹੁੰਦੀਆਂ ਜੋ ਤੁਰੰਤ ਰਾਹਤਾਂ ਦਿੰਦੀਆਂ ਹਨ ਪਰ ਇਹ ਲੋਕਾਂ ਨੂੰ ਨੁਕਸਾਨ ਵੀ ਪਹੁੰਚਾਉਂਦੀਆਂ। ਤਾਂ ਕੇਂਦਰ ਸਰਕਾਰ ਨੇ ਮਾਹਰਾਂ ਦੀ ਕਮੇਟੀ ਤੇ ਇਹ ਜੋ ਸਲਾਹ ਸੀਗੀ ਉਹਦੇ ਤੇ ਅਮਲ ਕਰਦਿਆਂ ਇਹਨਾਂ ਤੇ ਪਾਬੰਦੀ ਲਾ ਦਿੱਤੀ ਹੈ। ਇਹਨਾਂ ਦਵਾਈਆਂ ਵਿੱਚ 2 ਜਾਂ 2 ਤੋਂ ਵੱਧ ਸਾਲਟਾਂ ਦਾ ਜਿਹੜਾ ਨਾ ਉਹ ਸੁਮੇਲ ਹੁੰਦਾ। ਜਿੱਦਾਂ ਮੈਂ ਇੱਕ ਉਦਾਹਰਨ ਦੇ ਦਿੰਦਾ ਤੁਹਾਨੂੰ, ਆਮ ਹੀ ਗੋਲੀ ਹੁੰਦੀ ਨਿਮੋਸਲਾਈਡ, ਪੈਰਾਸੀਟਾਮੋਲ। ਤਾਂ ਯਾਨੀ ਉਹਦੇ 'ਚ 2 ਸਾਲਟ ਹੁੰਦੇ ਆ। ਇਹ ਆਮ ਹੀ ਗੋਲੀ ਆਪਣੇ ਘਰਾਂ 'ਚ ਪਈ ਹੁੰਦੀ ਹੈ, ਕਿਤੇ ਦੇਖਿਓ, ਨਿਮੋਸਲਾਈਡ ਪਲੱਸ ਪੈਰਾਸੀਟਾਮੋਲ। ਤਾਂ ਇਸ ਤਰ੍ਹਾਂ ਦੀਆਂ ਦਵਾਈਆਂ ਤੇ ਇਹਨਾਂ ਨੇ ਇਹ ਨੋਟੀਫਿਕੇਸ਼ਨ ਜਿਹੜਾ ਉਹ ਜਾਰੀ ਕੀਤਾ, ਕਿਉਂਕਿ ਮਾਹਰਾਂ ਦੀ ਕਮੇਟੀ ਦਾ ਕਹਿਣਾ ਹੈ ਕਿ ਇਹਨਾਂ ਮਿਸ਼ਰਤ ਦਵਾਈਆਂ ਦਾ ਕੋਈ ਇਲਾਜ ਜਾਇਜ਼ ਨਹੀਂ ਹੈ ਤੇ ਖਤਰਨਾਕ ਸਾਬਤ ਹੋ ਸਕਦੀਆਂ। ਇਸ ਲਈ ਵਿਆਪਕ ਜਨਤਕ ਹਿੱਤ ਵਿੱਚ ਡਰੱਗਸ ਐਂਡ ਕਾਸਮੈਟਿਕ ਐਕਟ 1940 ਦੀ ਧਾਰਾ 26 ਦੇ ਤਹਿਤ ਇਹਨਾਂ ਦੇ ਨਿਰਮਾਣ, ਵੰਡ ਅਤੇ ਵਿਕਰੀ ਤੇ ਪਾਬੰਦੀ ਲਾਉਣੀ ਜ਼ਰੂਰੀ ਹੈ। ਅਜੇ ਹੀ ਹਰ ਦਵਾਈ ਦੇ ਉੱਪਰ ਉਸਦੀ ਫਾਰਮੂਲੇਸ਼ਨ ਭਾਵ ਜੈਨਰਿਕ ਨਾਮ ਲਿਖਿਆ ਹੁੰਦਾ ਹੈ। ਸਪਸ਼ਟ ਤੌਰ ਤੇ ਦੱਸਦਾ ਹੈ ਕਿ ਇਹਨਾਂ ਦਵਾਈਆਂ ਦਾ ਸਾਲਟ ਜਿਹੜਾ ਉਹ ਮਿਸ਼ਰਤ ਹੈ। ਅਜਿਹੇ ਚ ਦਵਾਈ ਖਰੀਦਦੇ ਸਮੇਂ ਉਸ ਤੇ ਲਿਖਿਆ ਮਿਸ਼ਰਣ ਜ਼ਰੂਰ ਵੇਖਣਾ ਚਾਹੀਦਾ ਹੈ। ਖੈਰ ਹੁਣ ਦੇਖਣਾ ਇਹੀ ਹੋਏਗਾ ਕਿ ਅੱਗੇ ਕੀ ਇਹਦਾ ਹੱਲ ਕੱਢਦੇ ਆ। ਵੈਸੇ ਨਾ ਦਵਾਈਆਂ ਤੇ ਥੋੜੀ ਇਹ ਸਖਤੀ ਕਰ ਰਹੇ ਨੇ। ਸਖਤੀ ਇਸ ਕਰਕੇ ਕਰ ਰਹੇ ਆ ਕਿਉਂਕਿ ਜਿੱਦਾਂ ਕਫ ਸਿਰਪ ਵੀ ਹੈਗੇ ਨੇ ਇਸ ਸੂਚੀ ਦੇ ਵਿੱਚ ਜੀ। ਤਾਂ ਗੱਲ ਇਹ ਹੈ, ਕੋਡੀਨ ਸਿਰਪ ਹੈ, ਉਹ ਵੀ ਕੁਝ ਹੈਗੇ ਨੇ, ਕਲੋਫੈਨਿਰਮਾਨ ਜਿਹਨੂੰ ਆਪਾਂ ਕਹਿ ਦਿੰਦੇ ਮੈਲਟ, ਤਾਂ ਕੋਡੀਨ ਸਿਰਪ। ਇਸ ਤਰ੍ਹਾਂ ਉਹਨਾਂ ਨੂੰ ਵੀ ਪਾਬੰਦ ਕੀਤਾ ਗਿਆ ਕਿਉਂਕਿ ਪਿਛਲੇ ਕੁਝ ਸਮੇਂ ਦੇ ਦੌਰਾਨ ਕਈ ਦੇਸ਼ਾਂ ਦੇ ਵਿੱਚ ਭਾਰਤ ਚੋਂ ਜਿਹੜੀ ਦਵਾਈ ਗਈ ਸੀ ਉਹਨੇ ਕਾਫੀ ਕਹਿ ਲਓ ਕਿ ਬਦਨਾਮੀ ਦਿੱਤੀ ਆ। ਤਾਂ ਕੁਝ ਇੱਥੇ ਵੀ ਦਵਾਈਆਂ ਨੂੰ ਲੈ ਕੇ ਬਹੁਤ ਵੱਡਾ ਧੰਦਾ ਜਿਹੜਾ ਉਹ ਚੱਲਦਾ ਹੈ। ਤਾਂ ਸਰਕਾਰ ਕੀ ਹੈ ਕਿ ਦੇਖੋ, ਫਾਰਮਾ ਸੈਕਟਰ ਜਿਹੜਾ
ਭਾਰਤ ਸਰਕਾਰ ਦਾ ਉਹ ਬਹੁਤ ਅੱਗੇ ਨੂੰ ਜਾ ਰਿਹਾ, ਯਾਨੀ ਭਾਰਤ ਦਾ ਕਹਿਣਾ ਚਾਹੀਦਾ ਫਾਰਮਾ ਸੈਕਟਰ ਹੈ ਜਿਹੜਾ। ਤਾਂ ਉਹਦੇ ਚ ਕੀ ਹੈ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨੇ ਇੱਥੇ ਆ ਹੁਣ ਇੱਕ ਬੀਬੀ ਪਿੱਛੇ ਜੇ ਫੜੀ ਇਹਨਾਂ ਨੇ, ਉਹ ਸਾਲਟ ਦੇ ਰੂਪ ਦੇ ਵਿੱਚ ਉਹਦੇ ਵਿੱਚ ਮਿੱਟੀ ਪਾਈ ਜਾਂਦੀ ਸੀਗੀ, ਇਹਨਾਂ ਉਹਨੇ ਗੰਦ ਵੇਚਿਆ ਬਣਾ ਕੇ। ਸੋ ਇਹ ਆ ਕਿ ਇੱਧਰ ਲਗਾਮ ਕੱਸਣੀ ਪਏਗੀ ਇਹਨਾਂ ਨੂੰ, ਅਦਰਵਾਈਜ਼ ਨਹੀਂ ਤਾਂ ਫਿਰ ਸਾਰਾ ਕੁਝ ਹੋ ਜਾਏਗਾ। ਸੋ ਇਹ ਹੁਣ ਬਹੁਤ ਲੰਬੇ ਸਮੇਂ ਤੋਂ ਬਾਜ਼ਾਰ ਦੇ ਵਿੱਚ ਸਨ, ਤਾਂ ਮਾਰ ਕਮੇਟੀ ਨੂੰ ਹੁਣੇ ਕਿਉਂ ਖਿਆਲ ਆਇਆ ਜਦੋਂ ਜੀ ਵੱਖ-ਵੱਖ ਦੇਸ਼ਾਂ 'ਚ ਕੁਝ ਦਵਾਈਆਂ ਨੇ ਬਦਨਾਮੀ ਕੀਤੀ ਹੈ? ਇੱਕ ਵੱਡਾ ਸਵਾਲ ਹੈ, ਵੱਡਾ ਭੇਤ ਆ। ਜੀ ਜੀ ਸੋ ਚਲੋ ਦੇਰ ਆਏ ਦਰੁਸਤ ਆਏ, ਕੰਮ ਜਿਹੜਾ ਹੋਣਾ ਚਾਹੀਦਾ ਸੀ ਉਹ ਕੀਤਾ ਗਿਆ। ਅੱਗੇ ਵਧੀਏ, ਗੱਲ ਕਾਂਗਰਸ ਦੀ ਕਰਦੇ ਆ। ਕਾਂਗਰਸ ਕਿਸੇ ਵੀ ਹਾਲਤ ਦੇ ਵਿੱਚ ਸਾਥੀਆਂ ਦਾ ਫਾਰਮੂਲਾ ਨਹੀਂ ਮੰਨੇਗੀ। ਇਹ ਕਿਹੜੇ ਫਾਰਮੂਲੇ ਦੀ ਗੱਲ ਹੋ ਰਹੀ ਹੈ? ਦੇਖੋ ਫਾਰਮੂਲਾ ਉਹੀ ਹੈ, ਏਕਤਾ ਦਾ ਫਾਰਮੂਲਾ। ਵਿਰੋਧੀ ਜਿਹੜੇ ਆ ਉਹ ਕਹਿੰਦੇ ਨੇ ਕਿ ਬਾਈ 250 ਸੀਟ ਤੇ ਤੁਸੀਂ ਚੋਣ ਲੜ ਲਵੋ, ਬਿਹਤਰ ਹੋਏਗਾ। ਜੀ ਤੇ ਇਹਨਾਂ ਦਾ ਕਹਿ ਰਿਹਾ ਹੈ ਕਿ ਘੱਟੋ ਘੱਟ 350 ਸੀਟ ਜਿਹੜੀ ਆ ਉਹ ਸਾਨੂੰ ਚਾਹੀਦੀ ਹੈ, ਅਦਰਵਾਈਜ਼ ਫਿਰ ਨਹੀਂ ਗੱਲ ਬਣੇਗੀ। ਮਤਲਬ ਕਿ ਇਹ ਜੀ 350 ਤੇ ਹੀ ਅੜੇ ਪਿਆ। ਹਾਲਾਂਕਿ 2004 ਦੇ ਵਿੱਚ ਇਹਨਾਂ ਨੇ 400 ਸੀਟ ਤੇ ਇਲੈਕਸ਼ਨ ਲੜਿਆ ਸੀ, 145, ਯਾਨੀ ਸਟ੍ਰਾਈਕ ਰੇਟ ਅੱਛੀ ਸੀ। 2009 ਦੇ ਵਿੱਚ ਉਸ ਤੋਂ ਵੀ ਬਿਹਤਰ ਹੋ ਗਈ, 440 ਤੇ ਲੜੇ ਸੀਗੇ 206। ਤਾਂ ਮਤਲਬ ਕਿ ਤੁਸੀਂ ਵੇਖ ਸਕਦੇ ਹੋ ਕਿ ਠੀਕ ਠਾਕ ਸੀ, ਐਵਰੇਜ ਹੈ ਸੀ। ਪਰ 2014 ਦੇ ਵਿੱਚ ਉਹ ਲੁੜਕ ਕੇ ਜਿਹੜੀ 464 ਸੀਟਾਂ ਤੋਂ 44 ਤੇ ਆ ਗਈ, ਤੇ 2019 ਚ 421 ਸੀਟਾਂ ਚੋਂ ਉਹ 52 ਤੇ ਆ ਗਈ, ਯਾਨੀ ਬੇਹੱਦ ਹੀ ਘਟੀਆ, ਬੇਹੱਦ ਹੀ ਘਟੀਆ। ਪਰ ਬਾਵਜੂਦ ਇਸ ਤੇ ਕਾਂਗਰਸ ਇਹ ਸੋਚ ਕੇ ਚੱਲਦੀ ਹੈ ਕਿ ਬਈ ਦੇਖੋ 350 ਸੀਟਾਂ ਤੋਂ ਥੱਲੇ ਇਲੈਕਸ਼ਨ ਨਹੀਂ ਲੜਨਾ ਚਾਹੀਦਾ, ਕਿਉਂਕਿ ਇਹ ਉਹ ਸੀਟਾਂ ਨੇ ਜਿੱਥੇ 2009 ਦੇ ਵਿੱਚ ਕਾਂਗਰਸ ਭਾਜਪਾ ਦੇ ਵਿੱਚ ਸਿੱਧਾ ਮੁਕਾਬਲਾ ਸੀ। ਕਾਂਗਰਸ ਦੇ ਮੁਤਾਬਕ 140 ਸੀਟਾਂ ਤੇ ਖੇਤਰੀ ਦਲਾਂ ਦੀ ਭਾਜਪਾ ਦੇ ਨਾਲ ਸਿੱਧੀ ਟੱਕਰ ਹੈ। 2014 ਤੇ 2019 ਦੇ ਵਿੱਚ ਭਾਜਪਾ ਤੇ ਕਾਂਗਰਸ ਦਾ ਸਿੱਧਾ ਜਿਹੜਾ ਮੁਕਾਬਲਾ ਹੋਇਆ ਸੀ, ਉਹ ਸੀਟਾਂ ਘਟ ਕੇ ਜਿਹੜੀਆਂ 260 ਦੇ ਕਰੀਬ ਰਹਿ ਗਈਆਂ ਸੀ। ਪਰ ਕਾਂਗਰਸ ਪਾਰਟੀ 2009 ਦੇ ਵਿੱਚ ਬੈਂਚਮਾਰਕ ਜੋ ਸੀਗਾ ਉਹਨੂੰ ਮੰਨ ਰਹੀ ਹੈ ਕਿ ਜੋ ਸਾਡਾ 2009 ਵਾਲਾ ਫਾਰਮੂਲਾ ਹੈ ਨਾ, ਅਸੀਂ ਉਨੀਆਂ ਕੁ ਜਿੱਤ ਸਕਦੇ ਹਾਂ। ਤੋਂ ਖੈਰ ਇਹੀ ਇੱਕ ਰੇੜਕਾ ਰਹੇਗਾ ਹੁਣ ਆਉਣ ਵਾਲੇ ਸਮੇਂ ਦੇ ਵਿੱਚ, ਕਿ ਜਦੋਂ ਵੀ ਵਿਰੋਧੀ ਧਿਰ ਦੀ ਏਕਤਾ ਦੀ ਗੱਲ ਚੱਲੇਗੀ ਤਾਂ ਉਹਦੇ ਵਿੱਚ ਸਾਫ਼ ਤੌਰ ਤੇ, ਸਪਸ਼ਟ ਤੌਰ ਤੇ ਇਸ ਗੱਲ ਤੇ ਆ ਕੇ ਗਰਾਰੀ ਫਸੇਗੀ ਕਿ ਕਾਂਗਰਸ ਨੂੰ ਕਿੰਨੀਆਂ ਸੀਟਾਂ ਉਹ ਛੱਡਦੇ ਆ ਤੇ ਕਿੰਨੀਆਂ ਸੀਟਾਂ ਤੇ ਇਹ ਸੰਤੁਸ਼ਟ ਹੁੰਦੇ ਆ। ਸੋ ਇਹੀ ਹੈ ਕਿ ਵੈਸੇ ਤੇ ਕੁਝ ਸਟੇਟਾਂ ਦੇ ਵਿੱਚ ਇਹਨਾਂ ਨੇ ਬਹੁਤ ਜ਼ਿਆਦਾ ਸੀਟਾਂ, ਜਿਵੇਂ ਮਿਸਾਲ ਦੇ ਤੌਰ ਤੇ ਤੁਸੀਂ ਬਿਹਾਰ 'ਚ ਲੈ ਲਓ, ਬਿਹਾਰ 'ਚ ਇਹਨਾਂ ਨੇ ਬਹੁਤ ਸੀਟਾਂ ਛਡਾ ਲਈਆਂ ਸੀ 70-75 ਦੇ ਕਰੀਬ, ਤੇ ਜਿੱਤੀਆਂ ਮਸੀਂ 18-19 ਸੀਗੀਆਂ। ਤੇ ਜੇ ਉਹੀ ਲਾਲੂ ਪ੍ਰਸਾਦ ਯਾਦਵ ਦੇ ਮੁੰਡੇ ਨੂੰ ਵੱਧ ਛੱਡੀਆਂ ਹੁੰਦੀਆਂ ਤਾਂ ਸਰਕਾਰ ਸ਼ਾਇਦ ਉਦੋਂ ਹੀ ਬਣਾ ਜਾਂਦੇ। ਤਾਂ ਇਹੀ ਹੈ, ਹੁਣ ਦੇਖਣਾ ਹੋਏਗਾ ਕਿ ਕਿਸ ਫਾਰਮੂਲੇ ਤੇ ਜਾ ਕੇ ਸਹਿਮਤੀ ਬਣਦੀ ਹੈ। ਯਾਨੀ ਕਾਂਗਰਸ ਘੱਟੋ ਘੱਟ 350 ਦੇ ਮੋੜ ਦੇ ਵਿੱਚ ਹੈ ਕਿ 350 ਸਾਨੂੰ ਮਿਲ ਜਾਣੀਆਂ ਚਾਹੀਦੀਆਂ, ਤੇ ਜਿਹੜੀ ਦੂਸਰੀ ਇਹਨਾਂ ਦੀ ਮਤਲਬ ਕਿ ਆਪਣੀ ਖਾਸ ਤੌਰ ਤੇ ਕਹਿ ਲਓ ਵਿਰੋਧੀ ਧਿਰ ਆ, ਉਹ ਕਹਿੰਦੇ ਕਿ 250 ਤੇ। ਹਾਲਾਂਕਿ ਬੜੇ ਪੇਚ ਫਸਨੇ ਆ, ਤ੍ਰਿਣਮੂਲ ਨਾਲ ਵੀ ਇਹਨਾਂ ਦਾ ਪੇਚਾ ਜਿਹੜਾ ਉਹ ਪੈਂਦਾ ਬੰਗਾਲ ਦੇ ਵਿੱਚ, ਕਾਮਰੇਡਾਂ ਨਾਲ ਕੇਰਲ ਦੇ ਵਿੱਚ, KCR ਨਾਲ ਵੀ ਨਹੀਂ ਬਣਦੀ, ਕੇਜਰੀਵਾਲ ਨਾਲ ਵੀ ਨਹੀਂ ਬਣਦੀ। ਇਹ ਸਾਰੀਆਂ ਗੱਲਾਂ ਦਾ ਕਿਵੇਂ ਹੱਲ ਨਿਕਲੇਗਾ, ਇਹ ਹਾਲੇ ਕਹਿਣਾ ਜਿਹੜਾ ਉਹ ਕਾਹਲੀ ਹੋਏਗੀ। ਤੋਂ ਦੇਖਦੇ ਹਾਂ ਅੱਗੇ ਕੀ ਬਣਦਾ, ਕਿਸ ਤਰ੍ਹਾਂ ਸਹਿਮਤੀ ਬਣਦੀ ਹੈ। ਜੇ ਸਹਿਮਤੀ ਨਹੀਂ ਬਣੇਗੀ ਤਾਂ ਫਿਰ ਤੁਹਾਨੂੰ ਪਤਾ ਉਹਦਾ ਫਾਇਦਾ ਜਿਹੜਾ ਉਹ ਕੁਝ ਸੀਟਾਂ ਤੇ ਨਹੀਂ, ਕਾਫੀ ਸੀਟਾਂ ਤੇ ਕਹਿ ਲਓ ਭਾਜਪਾ ਨੂੰ ਮਿਲ ਸਕਦਾ ਹੈ। ਜੀ 24 ਬਹੁਤੀ ਦੂਰ ਨਹੀਂ ਹੈ, ਦੇਖਦੇ ਹਾਂ ਬਣਦਾ ਕੀ ਹੈ। ਫਾਰਮੂਲੇ ਮੰਨੇ ਜਾਂਦੇ ਨੇ ਜਾਂ ਫਿਰ ਨਹੀਂ, ਤੇ ਜੇਕਰ ਮੰਨੇ ਜਾਂਦੇ ਨਹੀਂ ਮੰਨੇ ਜਾਂਦੇ ਉਹਦਾ ਨੁਕਸਾਨ ਕਿਹਨੂੰ ਝੱਲਣਾ ਪੈਂਦਾ, ਇਹ ਵੀ ਤੁਹਾਡੇ ਨਾਲ ਸਾਂਝਾ ਕਰਦੇ ਰਹਾਂਗੇ। ਸੋ ਮਿੰਟੂ ਜੀ, ਤੁਸੀਂ ਖਬਰਾਂ ਦੇ ਉੱਪਰ ਚਾਨਣਾ ਪਾਇਆ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਸੋ ਇਹ ਸਨ ਸਾਡੇ ਨਾਲ ਮਿੰਟੂ ਗੁਰਸਰੀਆ ਜੀ। ਪ੍ਰੋਗਰਾਮ ਤੁਸੀਂ ਸੁਣਿਆ ਖਬਰ ਤੇ ਨਜ਼ਰ। ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ, ਤੁਸੀਂ ਆਪਣੇ ਵਿਚਾਰ, ਆਪਣੇ ਰਾਏ ਕਮੈਂਟ ਬਾਕਸ ਦੇ ਵਿੱਚ ਦਰਜ ਕਰ ਸਕਦੇ ਹੋ। ਤੇ ਜੇਕਰ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਦਾ ਹੈ ਤਾਂ ਅੱਗੇ ਸਾਂਝਾ ਕਰਨਾ ਇਸ ਨੂੰ ਬਿਲਕੁਲ ਨਾ ਭੁੱਲਣਾ। ਫੇਸਬੁੱਕ ਅਤੇ YouTube ਦੇ ਉੱਪਰ ਜੇਕਰ ਤੁਸੀਂ ਪੰਜਾਬੀ ਰੇਡੀਓ USA ਦੇ ਨਾਲ ਹਾਲੇ ਤੱਕ ਨਹੀਂ ਜੁੜੇ ਤਾਂ ਪੰਜਾਬੀ ਰੇਡੀਓ USA ਨੂੰ ਫੇਸਬੁੱਕ ਤੇ ਫੋਲੋ ਕਰੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਕਰਨਾ ਬਿਲਕੁਲ ਨਹੀਂ ਭੁੱਲਣਾ। ਨਾਲ ਦੀ ਨਾਲ ਬੈਲ ਆਈਕਨ ਜ਼ਰੂਰ ਦਬਾਓ ਤਾਂ ਕਿ ਹਰ ਇੱਕ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ। ਸੋ ਪ੍ਰੋਗਰਾਮਾਂ ਦੀ ਲਗਾਤਾਰਤਾ ਬਰਕਰਾਰ ਹੈ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਧੰਨਵਾਦ।